ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਹਿੰਦੇ ਉੱਤਰ ਪ੍ਰਦੇਸ਼ ਦੇ ਵਿੱਚ ਲਵ ਜਿਹਾਦ ਵਿਰੁੱਧ ਸਖਤ ਕਾਨੂੰਨ ਲਿਆਉਣ ਦੀ ਤਿਆਰੀ। ਦੇਖੋ, ਇਹ ਤੇ ਹੁਣ ਜਨਾਨੇ ਹੁੰਦੇ ਨੇ ਝੱਲੀ ਮਗਰ ਭੱਜੀ ਵਾਲਾ ਕੰਮ ਹੀ ਆ। ਸਾਰੀਆਂ ਸਟੇਟਾਂ ਹੀ ਕਹੀ ਜਾਂਦੀਆਂ, ਹਰਿਆਣੇ ਵਾਲੇ ਵੀ ਕਹੀ ਜਾਂਦੇ ਆ, ਹਿਮਾਚਲ ਵਾਲਿਆਂ ਨੇ ਤੇ ਵੈਸੇ ਆਲਰੇਡੀ ਮੇਰੇ ਖਿਆਲ ਦੇ ਨਾਲ ਢਿੱਲੀ ਟੈਕਸ ਕਰ ਰੱਖੀ ਆ। ਹੁਣ ਇਹ ਵੀ ਜਾ ਰਹੇ ਉੱਤਰ ਪ੍ਰਦੇਸ਼ ਵਾਲੇ। ਵੈਸੇ ਇਹ ਤੇ ਯੋਗੀ ਸਾਹਿਬ ਕਹਿ ਰਹੇ ਸੀਗੇ ਕਿ ਲਵ ਜਹਾਦ ਕਰਨ ਵਾਲਿਆਂ ਦਾ ਮਤਲਬ ਰਾਮ ਨਾਮ ਹੀ ਸੱਚ ਹੋ ਜਾਊਗਾ। तो ऐसा भी है क्योंकि एक वाकया दरपेश आया सीगा, बड़ी मैं कहूँगा कि माड़ी घटना वापरी सीगी। याद होना तुहानूं हरियाणे दे विच एक मुंडे ने एक गंदे बंदे ने कह लो कि एक कुड़ी की हत्या कर दी सी एन कॉलेज के गेट के मुरे। वो सारी चीज़ जी रिकॉर्ड भी हुई सी CCTV कैमरिਆਂ ਦੇ ਵਿੱਚ। ਤਾਂ ਉਸ ਬੰਦੇ ਦੀ ਕਰਤੂਤ ਕਰਕੇ ਮਸਲਾ ਵਿਗੜ ਗਿਆ ਕਿਉਂਕਿ ਉਹ ਮੁੰਡਾ ਮੁਸਲਮਾਨ ਭਾਈਚਾਰੇ ਤੋਂ ਸੀ, ਕੁੜੀ ਹਿੰਦੂ ਭਾਈਚਾਰੇ ਤੋਂ ਸੀ। ਤੰਗ ਤੁੰਗ ਕਰਦਾ ਸੀਗਾ ਜਾਂ ਇੱਕ ਤਰਫਾ ਪਿਆਰ ਕਰਦਾ ਸੀਗਾ। ਤਾਂ ਉਸ ਤੋਂ ਬਾਅਦ ਇਹ ਚੀਜ਼ ਜ਼ਿਆਦਾ ਫਿਰ ਉਭਾਰੀ ਗਈ। ਤੁਹਾਨੂੰ ਪਤਾ ਹੀ ਹੈ, ਵੈਸੇ ਇਹ ਪਿਛਲੇ 6-7 ਸਾਲ ਤੋਂ ਖੇਡ ਕਿਸ ਤਰ੍ਹਾਂ ਦੀ ਚੱਲ ਰਹੀ ਹੈ, ਸਭ ਨੂੰ ਆਪਾਂ ਨੂੰ ਪਤਾ ਹੀ ਆ। ਹੁਣ ਇੱਕ ਚੀਜ਼ ਇੰਟਰਸਟਿੰਗ ਹੈ ਕਿ ਲਵ ਜਹਾਦ ਮਤਲਬ ਕਿ ਪ੍ਰੇਮ ਜੰਗ ਜਿਹੜੀ ਹੈ, ਇਸ ਤਰ੍ਹਾਂ ਦੀ ਧਰਮ ਜੰਗ ਜਿਹੜੀ ਆ, ਉਹ ਕਾਗਜ਼ਾਂ 'ਚ ਤੇ ਕਿਤੇ ਲੱਭਦੀ ਨਹੀਂ, ਕਾਨੂੰਨ ਦੇ ਕਾਗਜ਼ਾਂ 'ਚ ਤੇ ਕਿਤੇ ਹੈ ਨਹੀਂ। ਹੁਣ ਯੋਗੀ ਆਦਿੱਤਿਆਨਾਥ ਕਹਿੰਦੇ ਰਾਮ ਨਾਮ ਸੱਤ ਕਰ ਦਿਆਂਗੇ, ਤਾਂ ਉਹਨਾਂ ਦੀ SIT ਦੇ ਮੁਤਾਬਕ ਹਾਲੇ ਤੱਕ ਇੱਕ ਵੀ ਕੇਸ ਹੈ ਜਿਹੜਾ ਸਾਬਤ ਨਹੀਂ ਹੋਇਆ ਕਿਸੇ ਵੀ ਕੋਰਟ ਦੇ ਵਿੱਚ। ਅੱਜ ਤੱਕ 6-7 ਸਾਲ 'ਚ ਦੇਖੋਗੇ ਸੁਪਰੀਮ ਕੋਰਟ ਤੱਕ ਵੀ ਮਸਲਾ ਪਿਆ ਨਹੀਂ, ਕਿਸੇ 'ਚੋਂ ਵੀ ਸਜ਼ਾ ਨਹੀਂ ਹੋਈ, ਕਨਵਿਕਸ਼ਨ ਨਹੀਂ ਹੋਈ। ਇਹ ਆਪਣੇ ਆਪ ਦੇ ਵਿੱਚ ਬੜੀ ਹੁਣ ਅਜੀਬੋ-ਗਰੀਬ ਦੀ ਗੱਲ ਹੈ ਕਿ ਸਾਰੀਆਂ ਸਟੇਟਾਂ ਇਸ ਤਰ੍ਹਾਂ ਕਹਿ ਰਹੀਆਂ ਨੇ। ਹਾਲਾਂਕਿ ਦੇਖੋ, ਜੇ ਆਪਾਂ ਇਸ ਕਾਨੂੰਨ ਨੂੰ ਦੇਖੀਏ, ਇੰਡੀਆ ਦੇ ਕਾਨੂੰਨ ਨੂੰ ਦੇਖੀਏ, ਇਹਦੇ ਵਿੱਚ ਆਲਰੇਡੀ ਪ੍ਰੋਵੀਜ਼ਨਸ ਹੈਗੀਆਂ ਇਸ ਤਰ੍ਹਾਂ ਦੀਆਂ ਕਿ ਕੋਈ ਪਛਲਾਵੇ ਦੇ ਨਾਲ ਧਰਮ ਪਰਿਵਰਤਨ ਨਹੀਂ ਕਰ ਸਕਦਾ। ਹਾਂ, ਧਰਮ ਨਿੱਜੀ ਤੌਰ 'ਤੇ ਹੈ ਕਿ ਕੋਈ ਪਰਿਵਰਤਨ ਕਰ ਨਹੀਂ ਸਕਦਾ, ਕੋਈ ਲਲਚਾ ਕੇ ਧਰਮ ਪਰਿਵਰਤਨ ਨਹੀਂ ਕਰ ਸਕਦਾ। ਇਸ ਤਰ੍ਹਾਂ ਦੇ ਕਾਨੂੰਨ ਹੈਗੇ ਆ। ਪਰ ਹੁਣ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਫਿਰ ਮੌਲਤਾਵਾਦ ਨੂੰ ਖੁਸ਼ ਕਰਨ ਦਾ ਯਤਨ ਕੀਤਾ ਜਾਂਦਾ ਔਰ ਕਿਸ ਤਰ੍ਹਾਂ ਪੋਲਰਾਈਜੇਸ਼ਨ ਹੁੰਦੀ ਆ। ਸਾਡੇ ਸਮਾਜ ਦੀ ਇਹ ਵੀ ਤਰਾਸਦੀ ਹੈ ਕਿ ਇਹਨਾਂ ਚੀਜ਼ਾਂ ਨੂੰ ਸਮਝਣ ਦੇ ਵਿੱਚ ਕਿਤੇ ਨਾ ਕਿਤੇ ਖੁਦਾਈ ਕੀਤੀ ਜਾਂਦੀ ਆ। ਅਸਲ ਦੇ ਵਿੱਚ ਕਹਾਣੀ ਇਹ ਆ ਕਿ ਇੱਕ ਪਾਸੇ ਤੇ ਬਾਲਗ ਜੋੜੇ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਮਰਜ਼ੀ ਨਾਲ ਵਿਆਹ ਕਰ ਸਕਦਾ ਆ, ਪਰ ਦੂਸਰੇ ਪਾਸੇ ਕਈ ਕਿਸਮ ਦੀਆਂ ਔਕੜਾਂ ਦਿੱਕਤਾਂ ਹੈਗੀਆਂ। ਉਦਾਹਰਨ ਦੇ ਤੌਰ 'ਤੇ ਉਹਦੇ ਕੋਲ ਜੇ ਕਿਸੇ ਨੇ ਧਰਮ ਤੋਂ ਬਾਹਰੀ ਵਿਆਹ ਕਰਨਾ ਹੈ ਤਾਂ ਉਹਦੇ ਕੋਲ ਦੋ ਬਦਲ ਹੁੰਦੇ ਆਮ ਤੌਰ 'ਤੇ, ਜਾਂ ਤਾਂ ਧਰਮ ਪਰਿਵਰਤਨ ਹੋ ਜਾਵੇ ਜਾਂ ਫਿਰ ਇਹ ਆ ਕਿ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਜੋ ਸਪੈਸ਼ਲ ਮੈਰਿਜ ਐਕਟ ਦਾ ਇਹ ਪੰਗਾ ਆ ਕਿ ਉਹਦੀ ਇੱਕ ਪ੍ਰਕਿਰਿਆ ਬੜੀ ਗੁੰਝਲਦਾਰ ਹੈ। ਤੁਸੀਂ ਜਾਓਗੇ, ਪਹਿਲਾਂ ਜੋ ਵੀ ਉੱਥੇ ਰਜਿਸਟਰਾਰ ਹੋਏਗਾ ਉਹਦੇ ਸਾਹਮਣੇ ਅਰਜ਼ੀ ਦਿਓਗੇ, ਉੱਥੇ ਫਿਰ ਤੁਹਾਡਾ ਪਬਲਿਕ ਨੋਟਿਸ ਲੱਗ ਜਾਣਾ, 30 ਦਿਨ ਦਾ ਇਤਰਾਜ਼ ਮੰਗੇ ਜਾਣਗੇ ਤੇ 30 ਦਿਨਾਂ 'ਚ ਅਗਲੇ ਫਿਰ ਲੱਭ ਕੇ ਮਾਰ ਜੁੱਤੀਆਂ ਕੱਢ ਦਿੰਦੇ ਆ, ਤੂੰ ਕਈਆਂ ਨੂੰ ਮਾਰਕੀਟ ਪਾ ਦੇਣਗੇ। ਸੋ ਇਸ ਤਰ੍ਹਾਂ ਪਬਲਿਕ ਨੋਟਿਸ ਲਾਇਆ ਜਾਂਦਾ। ਇਹ ਚੀਜ਼ਾਂ ਕਾਫੀ ਲੰਮੀਆਂ ਚੌੜੀਆਂ ਜਿਹੜੀਆਂ ਉਹ ਲੈ ਜਾਂਦੀਆਂ ਨੇ। ਇਹ ਵੀ ਇੱਕ ਸਮੱਸਿਆ ਹੈ। ਹਾਲਾਂਕਿ ਚਲੋ ਕੁਛ ਹੋਣਗੇ ਕੋਈ ਮਾਮਲੇ ਇਸ ਤਰ੍ਹਾਂ ਦੇ ਜਿਹੜੇ ਸੋਚ ਨਾਲ ਕੀਤੇ ਜਾਂਦੇ, ਪਰ ਬਹੁਤੇ ਮਾਮਲੇ ਜਿਹੜੇ ਰਜ਼ਾਮੰਦਗੀ ਦੇ ਆ। ਹੁਣ ਜੇ ਦੇਖੋਗੇ ਤਾਂ ਸ਼ਾਹਰੁਖ ਖਾਨ ਦੇ ਘਰ ਦੀ ਜਿਹੜੀ ਆ ਉਹ ਹਿੰਦੂ ਆ, ਜੇ ਦੇਖੋਗੇ ਆਮਿਰ ਖਾਨ ਦੀ ਘਰ ਦੀ ਜਿਹੜੀ ਆ ਉਹ ਹਿੰਦੂ ਆ। ਬਹੁਤ ਸਾਰੇ ਨੇਤਾਵਾਂ ਦੇ ਤਰ੍ਹਾਂ ਜਿਵੇਂ ਉਮਰ ਅਬਦੁੱਲਾ ਸੀ, ਹੁਣ ਤੇ ਮੇਰੇ ਖਿਆਲ ਦੇ ਨਾਲ ਡਾਈਵਰਸ ਹੋ ਗਿਆ, ਇਹਦੇ ਘਰੋਂ ਵੀ ਜਿਹੜੀ ਸਿੱਖ ਦੀ ਕੁੜੀ ਸ਼ਾਇਦ ਮੇਰੇ ਖਿਆਲ ਇਸ ਤਰ੍ਹਾਂ ਹੈ ਨਾ, ਸਾਰੇ ਖੇਤਰਾਂ ਦੇ ਵਿੱਚ ਹੈਗੀ ਆ। ਹੋ ਸਕਦਾ ਕੋਈ ਐਸਾ ਕੋਈ ਮਾਮਲਾ ਹੋਵੇ ਵੀ ਇਸ ਮਨਸ਼ਾ ਦੇ ਨਾਲ, ਪਰ ਉਹ ਸਾਰੀ ਚੀਜ਼ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਕਿ ਇੱਕ ਐਸਾ ਮਸਲਾ ਉਭਾਰ ਕੇ ਪੇਸ਼ ਕੀਤਾ ਜਾ ਰਿਹਾ ਕਿ ਸਾਡੇ ਧਰਮ ਨੂੰ ਖਤਰਾ ਹੈ। ਤੇ ਜਦੋਂ ਧਰਮ ਨੂੰ ਖਤਰਾ ਹੁੰਦਾ ਚਾਹੇ ਕੁਛ ਵੀ ਆ, ਫਿਰ ਉਸ ਵੇਲੇ ਲੋਕ ਜਜ਼ਬਾਤੀ ਹੋ ਜਾਂਦੇ ਆ ਮੌਕੇ ਤੇ। ਬਾਕੀ ਦੇਖਦੇ ਹਾਂ ਹੁਣ ਅੱਗੇ ਕੀ ਬਣਦਾ। ਪਰ ਇਹ ਆਪਣੇ ਆਪ ਦੇ ਵਿੱਚ ਬੜੀ ਇੰਟਰਸਟਿੰਗ ਚੀਜ਼ ਆ ਕਿ ਖੁਦ ਇਹਨਾਂ ਦਾ ਆਪਣਾ ਯੂਨੀਅਨ ਮਿਨਿਸਟਰ ਇੱਕ ਜਿਹੜਾ ਰੈਡੀ ਸੀ ਸ਼ਾਇਦ ਉਸ ਸਮੇਂ, ਹੁਣ ਪਤਾ ਨਹੀਂ ਹੈਗਾ ਕਿ ਨਹੀਂ ਕੈਬਨਿਟ ਦੇ ਵਿੱਚ, ਉਹਨੇ ਆਖਿਆ ਸੀਗਾ ਕਿ ਲਵ ਜਹਾਦ ਦਾ ਕੋਈ ਮਾਮਲਾ ਹੈ ਹੀ ਨਹੀਂ ਖੁਦ ਸੰਸਦ ਦੇ ਵਿੱਚ, ਪਰ ਇਹ ਕਾਨੂੰਨ ਬਣਾਏ ਜਾ ਰਹੇ ਸਿਰਫ ਮੌਲਤਾਵਾਦ ਨੂੰ ਖੁਸ਼ ਕਰਨ ਵਾਸਤੇ। ਪਰ ਰੌਲਾ ਇਹ ਹੈ ਕਿ ਇਹੋ ਜਿਹੀਆਂ ਚੀਜ਼ਾਂ ਤੇ ਇੰਨੀ ਜ਼ਿਆਦਾ ਇਹ ਦਿਖਾਉਂਦੇ ਨੇ ਸੁਹਿਰਦਤਾ, ਇੰਨੀ ਜ਼ਿਆਦਾ ਸਮਰਪਤਾ ਦਿਖਾਉਂਦੇ ਨੇ। ਦੂਜੇ ਪਾਸੇ ਰਿਸੈਸ਼ਨ ਸਿਰ 'ਤੇ ਆ, ਦੂਸਰੇ ਪਾਸੇ ਜਿਹੜੀ ਬੇਰੁਜ਼ਗਾਰੀ ਆ ਉਹ ਮੇਰੇ ਖਿਆਲ ਦੇ ਨਾਲ ਇੰਡੀਆ ਦੇ ਇਤਿਹਾਸ ਦੀ ਸਭ ਤੋਂ ਭਿਆਨਕ ਇੱਕ ਮਹਾਂਮਾਰੀ ਹੈ ਇੱਕ ਤਰ੍ਹਾਂ। ਇਹ ਜੇ ਤੁਸੀਂ ਲਾ ਲਓ ਕਿਸੇ ਵੀ ਇੰਡੈਕਸ ਦੇ ਵਿੱਚ ਇੰਡੀਆ ਜਿਹੜਾ
ਚੰਗੀ ਤਰ੍ਹਾਂ ਗਰੋ ਨਹੀਂ ਕਰ ਰਿਹਾ, ਕੁਛ ਵੀ ਨਹੀਂ ਹੈ ਪੱਲੇ ਪੱਲੇ ਨਹੀਂ, ਢੇਲਾ ਕਰਦੀ ਮੇਲਾ ਮੇਲਾ। ਮਤਲਬ ਕਿ ਉਸ ਸ਼ਿੱਦਤ ਦੇ ਨਾਲ, ਜਿਸ ਸ਼ਿੱਦਤ ਦੇ ਨਾਲ ਇੱਧਰ ਕੰਮ ਕੀਤਾ ਜਾ ਰਿਹਾ, ਉਸ ਸ਼ਿੱਦਤ ਦੇ ਨਾਲ ਉਹਨਾਂ ਖੇਤਰਾਂ 'ਚ ਕੋਈ ਕੰਮ ਨਹੀਂ ਕੀਤਾ ਜਾ ਰਿਹਾ। ਭੁੱਖਮਰੀ, ਪੋਲਿਊਸ਼ਨ, ਕਿਆ ਕਿਆ, ਤੁਸੀਂ ਹੈਰਾਨ ਹੋਵੋਗੇ 17.25 ਲੱਖ ਬੰਦਾ ਪੋਲਿਊਸ਼ਨ ਨਾਲ ਮਰ ਗਿਆ ਪਿਛਲੇ ਸਾਲ, ਰਿਪੋਰਟ ਆ, ਜਿਨ੍ਹਾਂ 'ਚ 2.25 ਲੱਖ ਬੱਚਾ ਵਾ ਇੰਡੀਆ ਦਾ। ਉਧਰਲੇ ਪਾਸੇ ਕਿਸੇ ਦਾ ਕੋਈ ਧਿਆਨ ਨਹੀਂ ਹੈ। ਨਦੀਆਂ, ਮੈਲੀਆਂ, ਦਰਿਆ ਤੁਹਾਡੇ ਪਲੀਤ, ਲੋਕ ਤੁਹਾਡੇ ਭੁੱਖੇ ਮਰ ਰਹੇ ਨੇ, ਬਿਮਾਰੀ ਨਾਲ ਮਰ ਰਹੇ ਨੇ। ਬਸ ਤੇ ਬਸ ਇਹਨਾਂ ਚੀਜ਼ਾਂ ਤੇ ਜ਼ੋਰ ਆ। ਖੈਰ ਚਲੋ, ਆਪਾਂ ਕਹਿ ਸਕਦੇ ਕਿ ਤਗੜੇ ਦਾ ਅਰਥ ਹੁੰਦੇ ਨੇ ਜ਼ੋਰ ਸੱਤੀ ਵੀ 100 ਵਾਲਾ, ਇਹਨਾਂ ਦਾ ਸੱਤੀ ਵੀ 100 ਵਾਲਾ, ਪਰ ਅਸਲ ਮੁੱਦਿਆਂ ਤੇ ਸੋਚ ਵਾਲਾ ਜਿਹੜਾ ਕੰਮ ਹੈ ਉਹ ਹਾਲੇ ਨਹੀਂ ਕੀਤਾ ਜਾ ਰਿਹਾ। ਜੀ ਜੀ। ਅਗਲੀ ਮਿੰਟ 'ਚ ਗੱਲ ਕਰੀਏ, ਕਹਿੰਦੇ ਭਲਕੇ ਕਿਸਾਨ ਜਥੇਬੰਦੀਆਂ ਨਾਲ ਬੈਠਕ ਕਰਨਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਹਾਂਜੀ ਦੇਖੋ, ਕੈਪਟਨ ਅਮਰਿੰਦਰ ਸਿੰਘ ਹੈ ਜਿਹੜੇ ਉਹ ਮਾਰਦੇ ਪਏ ਆ ਅੱਕੀ ਪਲਾਈ, ਕਹਿੰਦੇ ਸੀ ਨਾ ਹੱਥ ਮਾਰਨੇ, ਮੁਹਾਵਰਾ ਪੜ੍ਹਦੇ ਹੁੰਦੇ ਸੀ ਛੋਟੇ ਹੁੰਦੇ ਤੇ, ਅੱਕੀ ਪਲਾਈ ਹੱਥ ਮਾਰਨ ਵਾਲੀ ਗੱਲ ਆ। ਹੁਣ ਦੇਖੋ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਉਹਨਾਂ ਦੇ ਫਰਜ਼ੰਦ ਰਣਿੰਦਰ ਸਿੰਘ ਦੀ ਵੀ ਕੱਲ੍ਹ ਪੇਸ਼ੀ ਸੀਗੀ। ਉਸ ਤੋਂ ਬਾਅਦ ਜਿਹੜੀ ਗੱਲ ਕੀਤੀ ਸੀ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ, ਮੈਂ ਉਹੀ ਕੀਤੀ ਸੀ ਵਿਅਕਤੀਗਤ ਤੌਰ 'ਤੇ ਜੋ ਮਹਿਸੂਸ ਕੀਤਾ ਕਿ ਇਹ ਤੇ ਕਹਿੰਦੇ ਸਨ ਕਿ ਅਸੀਂ ਉੱਥੇ ਚੌਂਕੀ ਬਿਠਾਇਆ ਕਰਾਂਗੇ, ਮਤਲਬ ਕਿ 4 MLA ਫਲਾਹ ਕਰਾਂਗੇ, ਧਮਕਾ ਕਰਾਂਗੇ। ਪਰ ਜਿਵੇਂ ਪੋਤੀਆਂ ਨੂੰ ਨੋਟਿਸ ਦਿੱਤੇ ਗਏ, ਪੁੱਤ ਤੇ ਸਿਕੰਜਾ ਕੱਸਿਆ ਗਿਆ, ਕੈਪਟਨ ਅਮਰਿੰਦਰ ਸਿੰਘ ਇੱਕ ਵਿਚੋਲੀਏ ਦੀ ਭੂਮਿਕਾ 'ਚ ਆਉਂਦੇ ਨਜ਼ਰ ਆਉਂਦੇ ਆ। ਕਿਉਂਕਿ ਤੁਸੀਂ ਦੇਖੋ ਨਾ, ਵੈਸੇ ਵਿਚੋਲੀਆ ਸ਼ਬਦ ਕਾਫੀ ਜ਼ਿਆਦਾ ਦੁਖੀ ਕਰਦਾ, ਹਰਟ ਕਰਦਾ ਨਾ ਪੰਜਾਬੀਆਂ ਨੂੰ, ਜਿਵੇਂ ਜਦੋਂ ਵਾਰ-ਵਾਰ ਭਾਰਤੀ ਜਨਤਾ ਪਾਰਟੀ ਵਾਲੇ ਇਸਤੇਮਾਲ ਕਰਦੇ। ਪਰ ਜੇ ਤੁਸੀਂ ਇਹ ਰੋਲ ਦੇਖੋਗੇ, ਥੋੜਾ ਜਿਹਾ ਇਹਨੂੰ ਛਾਨਣਾ ਲਾ ਕੇ ਦੇਖੋਗੇ, ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਦੀ ਨਾਲ, ਜਿਵੇਂ ਮੈਂ ਕਿਹਾ ਕਿ ਦਿੱਲੀ 'ਚ ਗਏ ਸੀ, ਕੁਛ ਹੋਰ ਇੱਕ ਤਰ੍ਹਾਂ ਨਾਲ ਵਿਅਕਤੀਤਵ ਜਿਹੜਾ ਹੁੰਦਾ ਬੰਦੇ ਦਾ, ਕੁਛ ਹੋਰ ਇੱਕ ਜਲਵਾ ਲੈ ਕੇ ਗਏ ਸਨ। ਪਰ ਜਿਵੇਂ ਆਏ ਤੇ ਨਾਲ ਦੀ ਨਾਲ ਮਾਯੂਸ ਹੋ ਕੇ, ਨਿਰਾਸ਼ ਹੋ ਕੇ ਆਏ। ਤੇ ਉਸ ਤੋਂ ਬਾਅਦ ਤੇ ਲਗਾਤਾਰ ਉਹ ਕਿਸਾਨ ਯੂਨੀਅਨਾਂ ਨੂੰ ਕਹਿ ਰਹੇ ਆ ਕਿ ਭਾਈ ਤੁਸੀਂ ਲਿਖੋ, ਥੋੜਾ ਜਿਹਾ ਲਿਖੋ, ਆਪ ਤੇ ਲਿਖ ਹੀ ਚੁੱਕੇ ਆ ਮੇਰੇ ਖਿਆਲ ਦੇ ਨਾਲ। ਤੇ ਹੁਣ ਸਿੱਧੇ ਤੌਰ ਤੇ ਕਹਿ ਲਓ ਕਿ ਇੱਕ ਤੇ ਖਬਰ ਇਹ ਆ ਗਈ ਕਿ ਉਹ ਯੂਨੀਅਨ ਮਿਨਿਸਟਰ ਜਿਹੜੇ ਆ, ਹੋਮ ਮਿਨਿਸਟਰ ਜਿੱਦਾਂ ਕਹਿ ਲਓ ਕਿ ਅਮਿਤ ਸ਼ਾਹ, ਉਹਨਾਂ ਨੂੰ ਮਿਲ ਸਕਦੇ। ਔਰ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜਿਹੜੇ ਪ੍ਰਧਾਨ ਸੇਵਕ ਹੈ ਨਰਿੰਦਰ ਮੋਦੀ ਜੀ, ਉਹਨਾਂ ਦੇ ਨਾਲ ਵੀ ਮੁਲਾਕਾਤ ਕਰ ਸਕਦੇ। ਤੇ ਉਸ ਤੋਂ ਅਗਲੇ ਦਿਨ, ਯਾਨੀ ਅੱਜ ਦੇ ਦਿਨ, ਇਹ ਖਬਰ ਆ ਜਾਂਦੀ ਆ ਕਿ ਕਿਸਾਨ ਯੂਨੀਅਨਾਂ ਦੇ ਨਾਲ ਉਹ ਕੱਲ੍ਹ ਨੂੰ ਮੀਟਿੰਗ ਕਰਨ ਜਾ ਰਹੇ ਆ। ਤੇ ਇਸ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜੇ ਇਹਨਾਂ ਨੇ ਟਾਈਮ ਮੰਗਿਆ ਹੋਏਗਾ ਤਾਂ ਉਹਨਾਂ ਨੇ ਕੀ ਕਿਹਾ ਹੋਏਗਾ ਕਿ ਜੇ ਸਾਨੂੰ ਮਿਲਣਾ ਤਾਂ ਭਾਈ ਘੱਟੋ ਘੱਟ ਪਹਿਲਾਂ ਉੱਥੇ ਮਿਲ ਕੇ ਆਓ। ਤਾਂ ਫਿਰ ਉਹ ਕੌਣ ਹੋ ਗਿਆ, ਉਹਦੀ ਭੂਮਿਕਾ ਕੀ ਹੋ ਗਈ? ਜਦ ਤੁਸੀਂ ਕਿਸੇ ਤੋਂ ਟਾਈਮ ਲਿਆ ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਪਹਿਲਾਂ ਜਿਹੜੀ ਤੁਹਾਡੀ ਡਿਊਟੀ ਬਣਦੀ ਹੈ ਉਹ ਅਦਾ ਕਰਕੇ ਆਓ। ਤਾਂ ਹੁਣ ਜਦ ਤੁਸੀਂ ਚੀਫ ਮਿਨਿਸਟਰ ਦੇ ਤੌਰ 'ਤੇ ਫਿਰ ਡਿਊਟੀ ਅਦਾ ਕਰਨ ਜਾ ਰਹੇ ਹੋ, ਤਾਂ ਇੱਕ ਤਰ੍ਹਾਂ ਨਾਲ ਮੈਂ ਜੋ ਸ਼ਬਦ ਇਸਤੇਮਾਲ ਕੀਤਾ, ਕੁਝ ਕਾਂਗਰਸੀ ਵੀਰਾਂ ਨੂੰ ਹੋ ਸਕਦਾ ਥੋੜਾ ਇੰਚ ਕਰੇ, ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਇੱਕ ਭੂਮਿਕਾ ਤਾਂ ਸਾਲਸੀ ਦੀ ਭੂਮਿਕਾ ਤਾਂ ਫਿਰ ਉਹ ਨਿਭਾ ਰਹੇ ਆ ਨਾ, ਉਹ ਤੇ ਸਾਫ਼ ਹੀ ਨਜ਼ਰ ਆ ਰਿਹਾ। ਤਾਂ ਹੁਣ ਦੇਖੋ ਕੱਲ੍ਹ ਨੂੰ ਕੀ ਫੈਸਲਾ ਲੈਂਦੇ ਆ। ਵੈਸੇ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਜਿਹੜੀ, ਉਹ ਵਾਕਈ ਲਹਿਦਾ ਹੀ ਚੱਲ ਰਹੀ ਆ। ਉਹਨਾਂ ਨੇ ਅੱਜ ਵੀ ਕਹਿ ਦਿੱਤਾ ਕਿ ਸਾਨੂੰ ਪਤਾ ਜੋ ਕੁਛ ਇਹਨਾਂ ਨੇ ਕਹਿਣਾ, ਸੋ ਅਸੀਂ ਨਹੀਂ ਜਾਣਾ। ਘੱਟੋ ਘੱਟ ਕਿਸੇ ਪੱਖ ਤੇ ਆ ਕੇ ਕਿਸੇ ਨੁਕਤੇ 'ਤੇ ਰੱਖ ਲਓ। ਜੋ ਪਹਿਲਾਂ ਇਹ 2-3 ਜਥੇਬੰਦੀਆਂ ਨੇ ਸਾਰਾ ਕੰਮ ਖਰਾਬ ਕਰ ਦਿੱਤਾ, ਔਰ ਉਹੀ ਹਥਿਆਰ ਪੰਜਾਬ 'ਤੇ ਵਰਤਿਆ ਜਾ ਰਿਹਾ ਜਿਸ ਹਥਿਆਰ ਨੂੰ ਲੈ ਕੇ ਚੱਲੇ ਸੀ। ਹਲਦੀ ਘੜੀ ਨਾ ਹੁਣ ਉਹ ਪਿਛਾਂਹ ਹਟ ਸਕਦੇ ਆ, ਨਾ ਉਹ ਪਿਛਾਂਹ ਹਟ ਰਹੇ ਆ। ਯੂਰੀਆ ਦੀ ਇੱਥੇ ਬੜੀ ਕਿੱਲਤ ਹੈ, ਮੈਂ ਤੁਹਾਨੂੰ ਦੱਸਾਂ। ਇੱਥੇ ਲੋਕ ਕਤਾਰਾਂ ਬੰਨੀ ਬੈਠੇ ਆ। ਜਿਸ ਗੱਲ ਦਾ ਡਰ ਸੀ, ਜਿਸ ਗੱਲ ਦਾ ਭੈ ਸੀ, ਵੇਖਣ ਨੂੰ ਮਿਲ ਰਿਹਾ ਅੱਜ ਬਠਿੰਡੇ ਦੇ ਵਿੱਚ ਜੋ NFL ਆ, ਤਾਂ ਉਹਦੇ ਮੂਹਰੇ ਸੈਂਕੜੇ ਕਿਸਾਨ ਵਿਚਾਰੇ ਜਿਹੜੇ ਤੜਕੇ ਤੋਂ ਪਤਾ ਨਹੀਂ ਰੋਟੀ ਖਾਧੀ ਹੋਊ ਉਹਨਾਂ ਕਿ ਨਹੀਂ ਖਾਧੀ, ਉੱਥੇ ਜੁੜੇ ਆ ਕੁਝ ਥੈਲੇ ਯੂਰੀਆ ਵਾਸਤੇ। ਹਾਲੇ ਪਹਿਲਾਂ ਪਾਣੀ ਲੱਗਣਾ, ਕੋਰ ਨੇ ਕਣਕਾਂ ਹੁੰਦੀਆਂ ਜਦੋਂ ਪਾਣੀ ਨਹੀਂ ਲੱਗਾ ਹੁੰਦਾ, ਤਾਂ ਜਦੋਂ ਪਹਿਲਾਂ ਪਾਣੀ ਲੱਗੂਗਾ ਉਸ ਤੋਂ ਬਾਅਦ ਵੇਖੋ ਕਿਸ ਤਰ੍ਹਾਂ ਮੰਗ ਵਧਣੀ ਹੈ ਤੇ ਕੀ ਹਾਲ ਹੋਊਗਾ। ਇਹ ਤਾਂ ਪਹਿਲਾਂ ਚੀਜ਼ਾਂ ਸੋਚ ਲੈਣੀਆਂ ਚਾਹੀਦੀਆਂ ਸੀ, ਕੈਪਟਨ ਸਾਹਿਬ ਨੂੰ ਵੀ ਸੋਚਣੀਆਂ ਚਾਹੀਦੀਆਂ ਸੀ, ਕਿਸਾਨ ਜਥੇਬੰਦੀਆਂ ਨੂੰ। ਪਰ ਹੁਣ ਇਹੋ ਜਿਹਾ ਦਬਾਅ ਬਣ ਰਿਹਾ ਕਿ ਉੱਤੇ ਬੈਠਾ ਜਿਹੜਾ ਹੈਗਾ ਹਿਮਾਚਲ ਦਾ ਚੀਫ ਮਿਨਿਸਟਰ, ਉਹ ਵੀ ਪਿੱਟਣ ਲੱਗ ਪਿਆ। ਉਹ ਕਹਿੰਦਾ ਕਿ ਪੰਜਾਬ ਹੈ ਜਿਹੜਾ ਸਾਡਾ ਵੀ ਬੇੜਾ ਗਰਕ ਕਰ ਰਿਹਾ, ਸਾਡੀ ਵੀ ਸਪਲਾਈ ਲਾਈਨ ਜਿਹੜੀ ਉਹ ਟੁੱਟ ਰਹੀ ਹੈ। ਤਾਂ ਜਦੋਂ ਇਸ ਤਰ੍ਹਾਂ ਦਾ ਦਬਾਅ ਬਣੇਗਾ ਤਾਂ ਮੇਰੇ ਖਿਆਲ ਦੇ ਨਾਲ ਕਿਸਾਨ ਜਥੇਬੰਦੀਆਂ ਨੂੰ ਵੀ ਕੁਛ ਨਾ ਕੁਛ ਰਣਨੀਤਿਕ ਪੈਂਤੜਾ ਜਿਹੜਾ ਵੇਖਣਾ ਪਏਗਾ ਕਿ ਅਸੀਂ ਕੋਈ ਕੰਮ ਦੂਸਰਾ ਵੀ ਜਿਹੜਾ ਉਹ ਉਲਝਾ ਨਾ ਲਈਏ। ਬਾਕੀ ਉਲਝਾਉਣ ਵਾਲਾ ਮਸਲਾ ਜਿਹੜਾ ਉਹ ਕੱਲ੍ਹ ਨੂੰ ਵੇਖੋ ਕਿਸ ਕਰਵਟ ਬੈਠਦਾ। ਤਾਂ ਬਹੁਤ ਮਹੱਤਵਪੂਰਨ ਮੀਟਿੰਗ ਹੋਣ ਜਾ ਰਹੀ ਹੈ ਮੇਰੇ ਖਿਆਲ ਦੇ ਨਾਲ। ਕੈਪਟਨ ਅਮਰਿੰਦਰ ਸਿੰਘ ਕੱਲ੍ਹ ਨੂੰ ਪੱਤੇ ਖੋਲ ਦੇਣਗੇ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਕਿ ਭਾਈ ਮੇਰੀ ਹੁਣ
ਜਿਹੜੀ ਹੈਗੀ ਸੀਗੀ ਜਿੰਨੀ ਕੁ ਤੁਹਾਡੇ ਨਾਲ ਕਰਨ ਵਾਲੀ ਉਹ ਨਿਭ ਗਈ ਆ, ਤੇ ਇਸ ਤੋਂ ਬਾਅਦ ਫਿਰ ਮੈਂ ਜੋ ਵੀ ਕਰ ਸਕਦਾ ਹੋਇਆ ਕਰੂੰਗਾ। ਮੇਰੇ ਖਿਆਲ ਦੇ ਨਾਲ ਪੱਤੇ ਸਾਰੇ ਖੋਲੇ ਜਾਣਗੇ। ਕਿਸਾਨ ਜਥੇਬੰਦੀਆਂ ਵੀ ਆਪਣੀ ਇੱਜ਼ਤ ਦੀ ਗੱਲ ਦੱਸਣਗੀਆਂ ਕਿ ਉਹ ਕੀ ਚਾਹੁੰਦੀਆਂ, ਤਾਂ ਚੀਫ ਮਿਨਿਸਟਰ ਵੀ ਮੇਰੇ ਖਿਆਲ ਦੇ ਨਾਲ ਪੱਤੇ ਖੋਲੂਗਾ। ਉਤਲੀ ਗੱਲ ਦੱਸ ਸਕਦਾ ਕਿ ਆਹ ਭਾਈ ਆਰਡਰ ਆ, ਜਾਂ ਇਹ ਦੱਸ ਸਕਦਾ ਹੈ ਕਿ ਹਾਈ ਕੋਰਟ ਦੇ ਵਿੱਚੋਂ ਭਾਈ ਜੇ ਆਰਡਰ ਹੋ ਗਿਆ ਤਾਂ ਤੁਹਾਨੂੰ ਉੱਠਣਾ ਪੈਣਾ, ਜਾਂ ਇਹ ਦੱਸ ਸਕਦਾ ਕਿ ਭਾਈ ਮੇਰੀ ਬਹੁਤ ਜ਼ਿਆਦਾ ਮਜਬੂਰੀ ਹੈ, ਕਿਤੇ ਇਹ ਨਾ ਹੋਵੇ ਕਿ ਆਪਾਂ ਫੱਟੀ ਪਚਵਾ ਕੇ ਬਹਿ ਜਾਈਏ, ਮਾੜਾ ਮੋਟਾ ਮੈਂ ਤੁਹਾਡਾ ਪੱਖ ਪੂਰਦਾ ਤੇ ਕੱਲ ਨੂੰ ਕੋਈ ਬਹਾਨਾ ਲਾ ਕੇ ਉਹ ਰਾਸ਼ਟਰਪਤੀ ਰਾਜ ਦੇ ਲਾਗੂ ਕਰ ਦਿੰਦੇ ਆ ਤੇ ਜਾ ਜਾਂਦੀਆਂ ਹੋ ਜਾਣੀਆਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਦੇ ਨਾਲ ਖੁੱਲਣ ਦੇ ਆਸਾਰ ਨੇ। ਜੀ ਜੀ, ਅਗਲੀ ਮਿੰਟੋ ਜੀ ਗੱਲ ਕਰੀਏ ਬੇਅਦਬੀ ਦੀਆਂ ਘਟਨਾਵਾਂ ਨਾਲ ਜੁੜੇ ਡੇਰਾ ਪ੍ਰੇਮੀ ਦੇ ਪਿਤਾ ਨੂੰ ਨੌਜਵਾਨਾਂ ਨੇ ਮਾਰੀ ਗੋਲੀ। ਹਾਂਜੀ ਦੇਖੋ, ਆ ਹੁਣੇ ਮੈਂ ਨਾ ਜਦੋਂ ਵਾਪਸ ਆਇਆ ਘਰੇ ਤੇ ਉਦੋਂ ਵੇਖੀ ਆ ਮੈਂ CCTV ਫੋਟੋ, ਉਹਦੇ 'ਚ 2 ਨੌਜਵਾਨ ਗੋਲੀਆਂ ਚਲਾ ਰਹੇ ਨੇ। ਉਹ ਆ ਰਹੇ ਪਹਿਲਾਂ ਤਾਂ ਅਸਲ ਦੇ ਵਿੱਚ ਜਿਵੇਂ ਤੁਸੀਂ ਇੱਧਰੋਂ ਪੈਸੇ ਘੱਲਦੇ ਆ, ਕਈ ਵਾਰ ਆਪਣੇ ਤੁਹਾਡੇ ਜੀਆਂ ਨੂੰ ਕੋਈ ਲੋੜ ਪੈ ਜਾਂਦੀ ਹੈ ਤੇ ਤੁਸੀਂ ਘੱਲ ਨਹੀਂ ਦਿੰਦੇ ਵੈਸਟਰਨ ਯੂਨੀਅਨ ਜਾਂ ਵਗੈਰਾ ਜੋ ਮਨੀ ਐਕਸਚੇਂਜਰ ਹੁੰਦੇ ਉਹਨਾਂ ਦੇ ਪਾਸ, ਤਾਂ ਇਸ ਤਰ੍ਹਾਂ ਉਹ ਦੁਕਾਨ ਸੀਗੀ ਤਾਂ ਉਹਦੇ ਵਿੱਚ ਉਹ ਆਉਂਦੇ ਨੇ 2 ਨੌਜਵਾਨ ਨੂੰ ਮੈਂ ਦੇਖ ਰਿਹਾ ਸੀ ਫੋਟੋ 'ਚ, ਤਾਂ ਉਹਦੇ ਵਿੱਚ ਬੈਗ ਆ ਉਹਨਾਂ ਦੇ ਕੋਲ। ਫਿਰ ਇਸ ਤੋਂ ਇਲਾਵਾ ਉਹ 2 ਨੌਜਵਾਨ ਪਿਸਤੌਲ ਵੀ ਲੁਕਾ ਕੇ ਬੈਠੇ ਸੀਗੇ, ਉਹ ਬੈਗ ਦੇ ਵਿੱਚੋਂ ਕੱਢਦੇ ਫਿਰ ਤਾੜ ਗੋਲੀਆਂ ਚਲਾ ਦਿੰਦੇ। ਅਸੀਂ ਉਹ ਤੇ ਨਹੀਂ ਦਿਖ ਰਿਹਾ ਸ਼ਖਸ ਜਿਹਨੂੰ ਗੋਲੀਆਂ ਲੱਗੀਆਂ ਨੇ ਫੁਟੇਜ ਦੇ ਵਿੱਚ, ਪਰ ਗੋਲੀਆਂ ਚੱਲਦੀਆਂ ਨਜ਼ਰ ਆ ਰਹੀਆਂ ਨੇ। ਤਾਂ ਜੋ ਉਹ ਵਿਅਕਤੀ ਸੀ ਉਹ ਬਜ਼ੁਰਗ ਵਿਅਕਤੀ ਸੀਗਾ, ਉਹ ਸ਼ਾਇਦ ਉਹਦਾ ਨਾਮ ਮਨੋਹਰ ਲਾਲ ਸੀਗਾ, ਤੇ ਉਹ ਜਿਹੜਾ ਜਿੰਮੀ ਸੀ ਡੇਰਾ ਪ੍ਰੇਮੀ, ਤੁਹਾਨੂੰ ਯਾਦ ਹੋਣਾ, ਕਈਆਂ ਨੂੰ ਯਾਦ ਹੋਏਗਾ ਸਰੋਤਿਆਂ ਨੂੰ, ਤੇ ਮੁੱਖ ਦੋਸ਼ੀਆਂ ਦੇ ਵਿੱਚ ਮੁੱਖ ਮੁਲਜ਼ਮਾਂ ਦੇ ਵਿੱਚ ਜਿਹੜਾ ਸੀਗਾ ਉਹ ਇੱਕ ਸੀਗਾ। ਮੇਰੇ ਖਿਆਲ ਦੇ ਨਾਲ ਗ੍ਰਿਫਤਾਰੀ ਹੋਈ ਸੀ ਜਦੋਂ ਮਲੇਸ਼ੀਆ ਤੋਂ ਪਰਤਿਆ ਸੀਗਾ, ਉਸ ਤੋਂ ਬਾਅਦ ਉਹਨੂੰ ਜ਼ਮਾਨਤ ਮਿਲ ਗਈ ਸੀ, ਤਾਂ ਉਹਦਾ ਬਾਪ ਆ। ਹੁਣ ਦੇਖੋ ਗੱਲ ਤੇ ਇਹ ਆ ਕਿ ਜਿਹੜਾ ਬੰਦਾ ਮੁਲਜ਼ਮ ਆ ਉਹਨੂੰ ਆਪਾਂ ਹਲੇ ਦੋਸ਼ੀ ਵੀ ਨਹੀਂ ਕਹਿ ਸਕਦੇ, ਉਹਦਾ ਮੁਕੱਦਮਾ ਚੱਲਦਾ ਹੈ, ਪਰ ਮੁਲਜ਼ਮ ਆ ਉਹਦਾ ਤੇ ਮੰਨ ਸਕਦੇ ਆਪਾਂ ਕੱਲ ਨੂੰ ਕੋਈ ਕਸੂਰ ਨਿਕਲ ਆਵੇ, ਅਦਾਲਤ 'ਚ ਸਾਬਤ ਵੀ ਹੋ ਜਾਵੇ। ਪਰ ਹੁਣ ਜਿਹੜਾ ਉਹਦਾ ਪਿਓ ਆ ਉਹਦਾ ਕੀ ਕਸੂਰ ਹੈ ਦੱਸੋ? ਇਹ ਤੇ ਹੁਣ ਵੇਖਣ ਵਾਲੀ ਗੱਲ, ਵਿਚਾਰਨ ਵਾਲੀ ਗੱਲ। ਔਰ ਦੂਸਰੀ ਗੱਲ ਟਾਈਮਿੰਗ ਨੂੰ ਲੈ ਕੇ, ਅੱਗੇ ਕਾਮਰੇਡ ਵਾਲਾ ਰੌਲਾ ਪੈਣ ਡਿਆ, ਉਹ ਪੁਲਿਸ ਥਿਊਰੀ ਦਿੰਦੀ ਆ ਕਿ ਦੇਖੋ ਜੀ ਇਹ ਗੈਂਗ ਦਾ ਕੰਮ ਆ, ਜਿੱਦਾਂ ਗੈਂਗ ਲੜਦੇ ਆਪਸ ਦੇ ਵਿੱਚ, ਗੈਂਗਵਾਰ ਦਾ ਕੰਮ ਆ। ਦੂਸਰੇ ਪਾਸੇ ਕਰਦੇ ਕਹਿੰਦੇ ਉਹ ਧੱਕੇ ਨਾਲ ਉਹ ਚੀਜ਼ ਨਹੀਂ ਮੰਨਦੇ, ਉਹ ਕਹਿੰਦੇ ਸਾਨੂੰ ਧੱਕੇ ਨਾਲ ਮਨਾਇਆ ਜਾ ਰਿਹਾ, ਬਲਕਿ ਸਾਡਾ ਜਿਹੜਾ ਨੁਕਸਾਨ ਹੋਇਆ ਜੀ ਦਾ ਉਹ ਬਾਹਰਲੀਆਂ ਤਾਕਤਾਂ ਨੇ ਕਰਵਾਇਆ। ਐਸਾ ਵੈਸਾ ਉੱਧਰ ਵੀ ਰੌਲਾ ਚੱਲਦਾ, ਹੁਣ ਇੱਧਰ ਵੀ ਉਲਝਣ ਕਿਤੇ ਨਾ ਕਿਤੇ ਪਊਗੀ। ਖੁਦਾ ਨਾ ਖਾਸਤਾ ਦੇਖੋ ਡੇਰਾ ਪ੍ਰੇਮੀ ਤੁਹਾਨੂੰ ਪਤਾ ਹੀ ਹੈ ਨਾ ਕਿ ਕਈ ਮੌਕਿਆਂ ਤੇ ਬਾਹਰ ਹੋ ਗਏ ਆ, ਲਾਈਨ ਤੋਂ ਬਾਹਰ ਹੋ ਜਾਂਦੇ ਕਾਨੂੰਨ ਦੀ ਲਾਈਨ ਤੋਂ, ਤੇ ਉੱਥੇ ਕਿਹੋ ਜਿਹਾ ਕੰਮ ਚੱਲਿਆ, ਬਠਿੰਡਾ ਦੇ ਵਿੱਚ ਕੀ ਹੋਇਆ ਸੀ, ਮੋਗਾ ਦੇ ਵਿੱਚ ਕੀ ਹੋਇਆ, ਬੜੀਆਂ ਘਟਨਾਵਾਂ ਵਾਪਰੀਆਂ, ਮੰਡੀ ਡੱਬਲ ਵਿੱਚ ਕੀ ਹੋਇਆ। ਖੁਦਾ ਨਾ ਖਾਸਤਾ ਜੇ ਕੋਈ ਐਸੀ ਹੋ ਜਾਂਦੀ। ਵੈਸੇ ਤਾਂ ਚਲੋ ਪਿਛਲੀਆਂ ਘਟਨਾਵਾਂ ਨੂੰ ਵੀ ਦੇਖੀਏ, ਜਦੋਂ ਬਿੱਟੂ ਮਾਰਿਆ ਜੇਲ੍ਹ 'ਚ, ਉਸ ਤੋਂ ਬਾਅਦ ਵੀ ਠੰਡ ਰਿਹਾ ਪੰਜਾਬ ਦੇ ਵਿੱਚ। ਕੈਪਟਨ ਦੀ ਸਰਕਾਰ ਹੈ, ਮੇਰੇ ਖਿਆਲ ਦੇ ਨਾਲ ਹਾਲੇ ਵੀ ਸਥਿਤੀ ਜਿਹੜੀ ਆ ਕੋਈ ਇਹ ਨਹੀਂ ਹੈ ਕਿ ਕੰਟਰੋਲ ਤੋਂ ਬਾਹਰ ਹੋ ਜਾਏਗੀ। ਪਰ ਮੰਨਣਾ ਇਹ ਮਨੋਕਲਪਨਿਕ ਗੱਲ ਹੈ ਕਿ ਜੇ ਖੁਦਾ ਨਾ ਖਾਸਤਾ ਇਸ ਤਰ੍ਹਾਂ ਦਾ ਕੋਈ ਹੋਰ ਹਜੂਮ ਜਿਹੜਾ ਸੜਕਾਂ ਤੇ ਉਤਰ ਆਵੇ ਤਾਂ ਫਿਰ ਕੀ ਕਰੋਗੇ ਤੁਸੀਂ? ਤਾਂ ਜਿਸ ਨੇ ਵੀ ਇਹ ਕੀਤਾ, ਹੁਣ ਪਤਾ ਨਹੀਂ ਕੋਈ ਨਿੱਜੀ ਰੰਜਿਸ਼ਨ ਇਹ ਕੋਈ ਕੰਮ ਕਰ ਗਿਆ ਜਾਂ ਕਿਸੇ ਨੇ ਵਾਕਿਆ ਬਾਹਰੋਂ ਕਰਵਾਤੀ, ਚਵਾਤੀ ਸੁੱਟ ਦਿੱਤੀ ਹੈ ਕਿ ਅੱਗ ਲੱਗ ਜਾਵੇ, ਪਰ ਉਹ ਮੇਰੇ ਖਿਆਲ ਦੇ ਨਾਲ ਖੈਰ ਖਵਾ ਨਹੀਂ ਹੋਏਗਾ ਇਸ ਵੇਲੇ ਪੰਜਾਬ ਦਾ, ਕਿਉਂਕਿ ਪੰਜਾਬ ਇਸ ਵੇਲੇ ਇੰਡੀਆ 'ਚ ਵਾਹਿਦ ਸੂਬਾ ਹੈ ਜਿਹੜਾ ਆਰਥਿਕ ਲੜਾਈ ਲੜ ਰਿਹਾ ਹੈ। ਇਸ ਲੜਾਈ ਨੂੰ ਜੇ ਕੋਈ ਲੀਹੋਂ ਲਾ ਰਿਹਾ ਹੈ ਉਹ ਸਮਝ ਲਓ ਫਿਰ ਪੰਜਾਬ ਦਾ ਕਿੰਨਾ ਕੁ ਸਖਾ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਪਰ ਤੀਜੇ ਪਾਸੇ ਇਹ ਵੀ ਦੇਖਣਾ ਪਏਗਾ ਕਿ ਕੋਈ ਹੋਰ ਤਾਂ ਨਹੀਂ ਸ਼ਰਾਰਤ ਹੈ। ਜੇ ਸ਼ਰਾਰਤ ਨੂੰ ਦੇਖੀਏ ਤਾਂ ਹੋਰ ਵੀ ਸ਼ਰਾਰਤ ਕੀਤੀ ਜਾ ਸਕਦੀ ਹੈ, ਕਿਉਂਕਿ ਇਸ ਵੇਲੇ ਮੈਂ ਜਿਵੇਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਕ ਨੂੰ ਵੀ ਇਸ ਸੰਘਰਸ਼ ਨੇ ਕਿਤੇ ਨਾ ਕਿਤੇ ਵਕਤਾਂ 'ਚ ਪਾਇਆ। ਤੇ ਪਹਿਲਾ ਮੌਕਾ ਕਿ ਕਿਸਾਨਾਂ ਨੂੰ ਇਹ ਪ੍ਰਾਪਤੀ ਦੀ ਤੁਸੀਂ ਗੱਲ ਕਰ ਸਕਦੇ ਹੋ, ਬੋਲਣ ਦੀ ਜ਼ਰੂਰਤ ਨਹੀਂ ਪੰਜਾਬੀਆਂ ਨੂੰ ਕਿ ਘੱਟੋ ਘੱਟ ਇਹ ਪ੍ਰਾਪਤੀ ਹੈ। ਕੈਪਟਨ ਅਮਰਿੰਦਰ ਸਿੰਘ ਜਿਵੇਂ ਮਰਜ਼ੀ ਚੱਲਣ, ਪੰਜਾਬੀਆਂ ਦੀ ਇਹ ਪ੍ਰਾਪਤੀ ਹੈ ਕਿ ਉਹਨਾਂ ਦੇ ਇਸ ਕੋਲ ਨੂੰ ਨੋਟਿਸ ਕੀਤਾ ਜਾ ਰਿਹਾ। ਬੇਸ਼ੱਕ ਮੀਡੀਆ ਖਬਰ ਨਹੀਂ ਕਰਦਾ ਇੱਥੋਂ ਤੱਕ ਕਿ ਉਹਨਾਂ ਨੂੰ ਬਾਅਦ ਬੁਲਾਇਆ ਜਾ ਰਿਹਾ, ਪਰ ਇਹ ਜੋ ਚੀਜ਼ ਵਾਪਰੀ ਆ ਖਾਸ ਤੌਰ ਤੇ ਮੇਰੇ ਖਿਆਲ ਦੇ ਨਾਲ, ਜਿਵੇਂ ਬੇਅਦਬੀ ਦੀਆਂ ਘਟਨਾਵਾਂ ਵੇਲੇ ਵੀ ਮੱਥਾ ਹਰੇਕ ਦਾ ਠਣਕਿਆ ਸੀ ਕਿਤੇ ਨਾ ਕਿਤੇ, ਕਾਮਰੇਡ ਵੇਲੇ ਵੀ, ਫਿਰ ਹੁਣ ਇਸ ਘਟਨਾ ਤੇ ਵੀ ਕਿ ਆਖਰਕਾਰ ਪੰਜਾਬ ਦੇ ਵਿੱਚ ਇਸ ਵਕਤ ਤੇ ਜਦੋਂ ਪੂਰਾ ਪੰਜਾਬ ਆਪਣੀ ਆਰਥਿਕਤਾ ਬਚਾਉਣ ਵਾਸਤੇ ਲੜ ਰਿਹਾ, ਇਹ ਘਟਨਾਵਾਂ ਕੌਣ ਕਰ ਰਿਹਾ ਤੇ ਕੌਣ ਕਰਵਾ ਰਿਹਾ, ਚਾਹੇ ਉਹ ਕੋਈ ਵੀ ਹੈ, ਪਰ ਮੇਰੇ ਖਿਆਲ ਦੇ ਨਾਲ ਉਹਦੀ ਨੀਅਤ ਜਿਹੜੀ ਹੈ ਨਾ ਉਹਦੇ 'ਚ ਕਿਤੇ ਨਾ ਕਿਤੇ ਬਦਨੀਤੀ ਹੈ ਕਿ ਉਹ ਬੰਦਾ ਕੁਛ ਹੋਰ ਸੋਚ ਕੇ ਚੱਲ ਰਿਹਾ। ਤਾਂ ਜੋ ਵੀ ਹੈ ਆਪਾਂ ਦੇਖ ਸਕਦੇ ਹਾਂ ਕਿ ਅੱਗੇ ਕੀ ਬਣਦਾ ਕੀ ਨਹੀਂ। ਪਰ ਪਿਛਲੀਆਂ ਘਟਨਾਵਾਂ ਨੂੰ ਜੇ ਦੇਖ ਕੇ ਚੱਲੀਏ ਤਾਂ ਲੱਗਦਾ ਇਹੋ ਆ ਕਿ ਟਾਰਗੇਟ ਜਿਹੜੇ ਆ
ਸੈੱਟ ਕੀਤੇ, ਜਿਵੇਂ ਹੀ ਸਮਾਂ ਮਿਲਦਾ ਉਹ ਕੋਈ ਨਾ ਕੋਈ ਕੰਮ ਹੈ ਜਿਹੜਾ ਹੋ ਜਾਂਦਾ ਹੈ। ਜੀ ਜੀ। ਅਗਲੀ ਮਿੰਟ 'ਚ ਗੱਲ ਕਰੀਏ ਰਣਜੀਤ ਬਾਵੇ ਦੀ ਜਿਹੜੀ ਡਰੱਗ ਸਮਗਲਰ ਦੇ ਨਾਲ ਫੋਟੋ ਆ, ਉਸ ਦੇ ਪਿੱਛੇ ਕੀ ਹੈ ਜੀ ਸੱਚਾਈ? ਹਾਂਜੀ, ਉਹ ਬਹੁਤ ਜ਼ਿਆਦਾ ਟਰੈਂਡ ਕਰਦੀ ਪਈ ਆ ਇੱਥੋਂ। ਅਸਲ ਦੇ ਵਿੱਚ ਉਹਦੇ ਮੈਨੇਜਰ ਦੀ ਸਫਾਈ ਆਈ ਆ ਹੁਣ। ਰਣਜੀਤ ਬਾਵਾ ਨੇ ਖੁਦ ਤੇ ਕੋਈ ਪੋਸਟ ਨਹੀਂ ਪਾਈ, ਵੈਸੇ ਮੁੰਡਾ ਐਕਟਿਵ ਹੀ ਰਹਿੰਦਾ ਸੀਗਾ ਅੱਗੇ ਤੇ, ਹੁਣ ਤੇ ਕਈ ਦਿਨ ਹੋ ਗਏ ਸਟੇਟਸ ਉਹਦਾ ਕੋਈ ਨਹੀਂ ਘੁੰਮਿਆ। ਤੇ ਅਸਲ ਦੇ ਵਿੱਚ ਇਹ ਤਸਵੀਰ ਜਿਹੜੀ ਸੀਗੀ ਉਹ ਸਾਬਕਾ ਸਰਪੰਚ ਗੁਰਦੀਪ ਰਾਣੋ ਦੇ ਨਾਲ ਸੀਗੀ। ਉਹਨੇ ਆਪ ਤੇ ਨਹੀਂ ਕੋਈ ਗੱਲ ਕਹੀ ਬਾਵੇ ਨੇ ਇਸ ਮੁਤਲਕ, ਪਰ ਉਹਦਾ ਜਿਹੜਾ ਕੋਈ ਮੈਨੇਜਰ ਆ ਉਹਨੇ ਜ਼ਰੂਰ ਇਸ ਗੱਲ ਦੀ ਸਫਾਈ ਦਿੱਤੀ ਹੈ, ਜੋ ਫੋਟੋ ਦੇ ਨਾਲ ਇੱਕ ਬਹੁਤ ਚਰਚਾ ਛਿੜੀ। ਉਹ ਕਹਿੰਦੇ ਕਿ 3 ਮਹੀਨੇ ਪੁਰਾਣੀ ਹੈ ਤੇ ਸ਼ੂਟਿੰਗ ਦੇ ਦਰਮਿਆਨ ਖਿੱਚੀ ਸੀ ਤੇ ਨਾ ਹੀ ਕਿਸੇ ਦੇ ਨਾਲ ਕੋਈ ਨਿੱਜੀ ਸੰਬੰਧ ਆ ਤੇ ਨਾ ਕੋਈ ਜਾਣਕਾਰੀ ਆ। ਉਹ ਕਹਿੰਦੇ ਕਿ 3 ਮਹੀਨੇ ਪਹਿਲਾਂ ਬਾਵਾ ਪਟਿਆਲਾ ਵਿਖੇ ਆਪਣੇ ਇੱਕ ਗੀਤ ਦੀ ਸ਼ੂਟਿੰਗ ਕਰ ਰਹੇ ਸਨ ਤੇ ਉਸੇ ਸ਼ੂਟਿੰਗ ਵਾਸਤੇ ਗਾਣੇ ਦੇ ਡਾਇਰੈਕਟਰ ਵੱਲੋਂ ਪਟਿਆਲਾ ਵਿਖੇ ਜੋ ਫਾਰਮ ਹਾਊਸ ਬੁੱਕ ਕੀਤਾ ਗਿਆ ਸੀ, ਉਹ ਇਤਫਾਕਨ ਸਾਬਕਾ ਅਕਾਲੀ ਸਰਪੰਚ ਅਤੇ ਡਰੱਗ ਸਮਗਲਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਗੁਰਦੀਪ ਸਿੰਘ ਰਾਣੋ ਦਾ ਸੀ। ਇਹ ਉਹੀ ਫਾਰਮ ਹਾਊਸ ਆ ਜਿੱਥੇ ਜ਼ਿਆਦਾਤਰ ਗਾਇਕ ਜਿਹੜੇ ਆ ਬਾਹਰੋਂ ਅੰਦਰੋਂ ਇੱਧਰੋਂ ਇੱਥੇ ਗਾਣੇ ਸ਼ੂਟ ਕਰਿਆ ਕਰਦੇ ਸਨ। ਆਲੀਸ਼ਾਨ ਮਕਾਨ ਹੈ, ਮਕਾਨ ਕਾਹਦਾ ਮੈਂ ਤੇ ਕਹੂੰਗੇ ਕਿ ਜਿਵੇਂ ਕਹਿੰਦੇ ਨਾ ਪੁਆਦੋ ਸੋਹਣੇ ਵਾਲੇ ਡਾਕ ਬੰਗਲਾ, ਜੋ ਡਾਕ ਬੰਗਲੇ ਵਾਲਾ ਹਿਸਾਬ ਹੀ ਆ। ਤੇ ਉਹ ਡਾਕ ਬੰਗਲਾ ਕਿਵੇਂ ਖੜਾ ਹੋਇਆ ਸਭ ਨੂੰ ਪਤਾ ਕਿ ਪੀੜ੍ਹੀਆਂ ਦਾ ਨਾਸ਼ ਕਰਕੇ ਇਹਨਾਂ ਨੇ ਡਾਕ ਬੰਗਲਾ ਪਾ ਲਿਆ। ਹੁਣ ਉਹਦੇ ਵਿੱਚ ਇਹ ਸਫਾਈ ਦੇ ਰਿਹਾ ਕਿ ਸਾਡਾ ਕੋਈ ਉਹਦੇ ਨਾਲ ਤਾਲੁਕਾਤ ਨਹੀਂ ਹੈਗਾ। ਪਰ ਮੈਂ ਅੱਗੇ ਵੀ ਗੱਲ ਕੀਤੀ ਸੀਗੀ ਕਿ ਰਣਜੀਤ ਬਾਵੇ ਨੂੰ ਇੱਕ ਚੱਕਰ ਜਿਹਾ ਪੈ ਜਾਣਾ, ਹੋਰ ਕੋਈ ਗੱਲ ਨਹੀਂ ਹੈ। ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਕੁਛ ਬੰਦਿਆਂ ਨੇ ਜਾ ਕੇ ਸ਼ਿਕਾਇਤ ਕੀਤੀ ਹੈ, ਔਰ ਉਹਦੇ ਨਾਲ ਕੀ ਹੈ ਕਿ ਜਿਹੜੇ ਦੂਸਰੇ ਕਲਾਕਾਰ ਤੁਰੇ ਫਿਰਦੇ ਉਹ ਵੀ ਕਿਤੇ ਨਾ ਕਿਤੇ ਡਰਦੇ। ਫੋਟੋਆਂ ਫਾਟੋਆਂ ਤੇ ਚਲੋ ਆਮ ਗੱਲ ਆ, ਪਰ ਇਹਨਾਂ ਦਾ ਲੈਣ ਦੇਣ ਵਾਲਾ ਵੀ ਚੱਕਰ ਕਿਤੇ ਨਾ ਕਿਤੇ ਕੇਂਦਰੀ ਏਜੰਸੀਆਂ ਉਹ ਲਿਜਾ ਸਕਦੀਆਂ। ਸਭ ਨੂੰ ਡਰ ਪਾਉਣ ਦਾ ਵੀ ਕਿਤੇ ਨਾ ਕਿਤੇ ਯਤਨ ਕੀਤਾ ਜਾਂਦਾ ਹੈ। ਔਰ ਦੂਜੀ ਗੱਲ ਇਹ ਆ ਕਿ ਜੇ ਫੋਟੋ ਨੂੰ ਉਦਾਹਰਨ ਮੰਨੀਏ ਤੇ ਫੋਟੋ ਤੇ ਇੱਕ ਪੁਲਿਸ ਅਫਸਰ ਦੀ ਵੀ ਆਈ ਪਈ ਹੈ ਉਹਦੇ ਨਾਲ, ਫੋਟੋਆਂ ਤੇ OSD ਦੀਆਂ ਵੀ ਹੈ। ਰਣਜੀਤ ਬਾਵਾ ਹੀ ਕਿਉਂ ਰੜਕਦਾ ਪਿਆ? ਸਭ ਤੋਂ ਵੱਡੀ ਗੱਲ ਹੈ ਕਿਉਂ ਉਹਨੇ ਇਹ ਗੱਲ ਆਖ ਦਿੱਤੀ ਸੀ ਕਿ ਇਹਦੇ ਵਿੱਚ ਮੇਰਾ ਕੀ ਕਸੂਰ ਹੈ, ਤਾਂ ਜਾਂ ਉਹਨੇ ਆਖ ਦਿੱਤਾ ਕਿ ਨਹੀਂ ਕਿਸਾਨਾਂ ਦੀ ਲੜਾਈ ਜਿਹੜੀ ਹੈ ਸਾਡੀ ਲੜਾਈ ਹੈ, ਜੇ ਕਿਸਾਨ ਖਤਮ ਹੋ ਗਿਆ ਸੀ ਲੜਾਈ ਇਹ ਲੜਾਂਗੇ, ਉਹਦਾ ਕਸੂਰ ਫਿਰ ਇਹੀ ਹੈ। ਕਿਉਂਕਿ ਮੈਂ ਤੇ ਫੋਟੋ 'ਚ ਹਾਲਾਂਕਿ ਮੈਂ ਪੁਸ਼ਟੀ ਨਹੀਂ ਕਰ ਸਕਦਾ, ਇੱਕ ਜਿਹੜਾ ਬਹਿਬਲ ਕਲਾ ਗੋਲੀਕਾਂਡ ਦੇ ਵਿੱਚ ਫਸਿਆ ਫਿਰਦਾ ਪੁਲਿਸ ਅਫਸਰ ਬਹੁਤ ਵੱਡਾ, ਜਿਹਨੂੰ ਸਰੋਪਾ ਵੀ ਪਾ ਦਿੱਤਾ ਸੀ ਕਮੇਟੀ ਦੀ, ਫੋਟੋ ਤੇ ਉਹਦੀ ਵੀ ਤੁਰੀ ਫਿਰਦੀ ਆ। OSD ਆ ਇੱਕ ਕੈਪਟਨ ਅਮਰਿੰਦਰ ਸਿੰਘ ਦਾ, ਫੋਟੋ ਤੇ ਉਹਦੀ ਵੀ ਤੁਰੀ ਫਿਰਦੀ ਆ। ਤੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਖਿੱਚਦੇ ਭਾਈ? ਕਿ ਤੁਹਾਡੇ ਮਾਮੇ ਦਾ ਪੁੱਤ ਸੀ, ਤੁਸੀਂ ਉਹਦੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਜਿਵੇਂ ਹੀਰੋਇਨ ਖੜਦਾ ਇੱਕ ਦੂਜੇ ਦੇ ਨਾਲ ਜਾ ਕੇ। ਇਹਨਾਂ ਨੂੰ ਵੀ ਖਿੱਚੋ ਨਾ। ਰਣਜੀਤ ਬਾਵੇ ਦਾ ਇਕੱਲੇ ਦਾ ਮੇਰਾ ਕੀ ਕਸੂਰ ਵਾਲੀ ਗੱਲ ਆ। ਜੀ ਜੀ ਜੀ। ਅਗਲੀ ਮਿੰਟੋ 'ਚ ਗੱਲ ਕਰੀਏ ਚੰਦੂ ਮਾਜਰਾ ਦੀ, ਕਹਿੰਦੇ ਦੂਰੀ ਬਣੀ ਚਰਚਾ ਦਾ ਵਿਸ਼ਾ। ਹਾਂਜੀ, ਚੰਦੂ ਮਾਜਰਾ ਸਾਹਿਬ ਦੀ ਦੂਰੀ ਜਿਹੜੀ ਆ ਹੁਣ ਪ੍ਰੋਫੈਸਰ ਕਹਿਣਾ ਚਾਹੀਦਾ ਕਿ ਨਹੀਂ ਮੈਨੂੰ ਪਤਾ ਨਹੀਂ। ਇਹਦੇ ਤੇ ਵੀ ਕਈ ਵਾਰ ਸਵਾਲ ਉੱਠ ਪੈਂਦੇ ਕਿ ਪ੍ਰੋਫੈਸਰ ਚੰਦੂ ਮਾਜਰਾ ਜੀ ਜਿਹੜੇ ਆ ਉਹ ਐਵੇਂ ਪ੍ਰੋਫੈਸਰ ਲਾਈ ਕਰਦੇ, ਪਰ ਚਲੋ ਆਪਾਂ ਕਹਿ ਦਿੰਦੇ ਹਾਂ। ਤਾਂ ਉਹ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਨਾ ਗੈਰ ਹਾਜ਼ਰੀ ਜਿਹੜੀ ਆ ਉਹ ਰੜਕੀ ਅਸਲ ਦੇ ਵਿੱਚ ਜਿਹੜਾ ਸ਼ਤਾਬਦੀ ਸਮਾਗਮ ਇਹਨਾਂ ਨੇ ਮਨਾਇਆ ਹੈ ਨਾ, ਉਹਦੇ ਵਿੱਚ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਹਾਜ਼ਰ ਨਹੀਂ ਰਹੇ। ਤਾਂ ਵੱਡੀ ਗੱਲ ਇਹ ਆ ਕਿ ਜਿਹੜੇ ਇਹਨਾਂ ਦੇ ਸਪੁੱਤਰ ਆ ਹਰਿੰਦਰ ਸਿੰਘ ਚੰਦੂ ਮਾਜਰਾ MLA ਨੇ, ਉਹ ਸ਼ਾਇਦ ਕਈਆਂ ਨੂੰ ਪਤਾ ਹੋਵੇ, ਤਾਂ ਉਹ ਕਾਫੀ ਤੇਜ਼ ਤਰਾਰ ਬੁਲਾਰੇ ਨੇ। ਵੈਸੇ ਇਹ ਤਾਂ ਤੁਹਾਨੂੰ ਪਤਾ ਨਹੀਂ, ਹਿੰਦੀ 'ਚ ਕਈ ਵਾਰ ਉਲਝ ਜਾਂਦੇ ਆ। ਉਹ ਬਹੁਤ ਤੇਜ਼ ਤਰਾਰ ਬੁਲਾਰੇ ਆ ਚੰਦੂ ਮਾਜਰਾ। ਤਾਂ ਉਹ ਆਏ ਆ ਕਿ ਉੱਥੇ ਕਹਿੰਦੇ ਕਿ ਸਟੇਜ ਤੇ 1-2 ਮਿੰਟ ਹੀ ਉਹਨਾਂ ਨੇ ਕੱਟੇ ਤੇ ਉਸ ਤੋਂ ਬਾਅਦ ਥੱਲੇ ਪੰਡਾਲ 'ਚ ਜਾ ਕੇ ਬੈਠੇ ਆ। ਇਹ 2 ਚੀਜ਼ਾਂ ਜਿਹੜੀਆਂ ਨੋਟੇਬਲ ਨੇ। ਕੁਛ ਲੋਕਾਂ ਨੇ ਵਿਰੋਧ ਕੀਤਾ ਇਸ ਚੀਜ਼ ਨੂੰ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਵਰਗੇ ਆਗੂ ਦੇਖੋ ਜਿਵੇਂ ਮਰਜ਼ੀ ਆ ਅਕਾਲੀ ਦਲ ਦੇ ਚੁਣਿੰਦਾ ਜਿਹੜੇ ਬੱਚੇ ਖੁੱਚੇ ਆ, ਵੈਟਰਨ ਲੀਡਰ ਕਹਿ ਲਓ ਜਾਂ ਪੁਰਾਣੇ ਲੀਡਰ ਆ ਇਹਨਾਂ ਦੇ, ਜਿਹੜੇ ਉਹਨਾਂ ਦੇ ਵਿੱਚੋਂ ਸ਼ਮਾਰਤ ਨਹੀਂ ਚੰਦੂ ਮਾਜਰਾ ਜੀ। ਤੇ ਬਹੁਤ ਵੱਡੇ ਵੱਡੇ ਫੈਸਲਿਆਂ ਤੇ ਉਹਨਾਂ ਨੇ ਕਿੰਤੂ ਪਰੰਤੂ ਵੀ ਕੀਤਾ। ਇਹ ਉਹਨਾਂ ਲੋਕਾਂ ਦੇ ਵਿੱਚੋਂ ਆ ਅਕਾਲੀਆਂ 'ਚ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹਨਾਂ ਬਿੱਲਾਂ ਦਾ ਵਿਰੋਧ ਕੀਤਾ ਸੀ। ਤੁਹਾਨੂੰ ਯਾਦ ਹੋਣਾ ਸਭ ਤੋਂ ਪਹਿਲੀ ਸਟੇਟਮੈਂਟ ਪ੍ਰੇਮ ਸਿੰਘ ਚੰਦੂ ਮਾਜਰਾ ਦੀ, ਉਦੋਂ ਪ੍ਰਧਾਨਗੀ ਤੇ ਚੁੱਕੀ ਫਿਰਦੇ ਸਨ ਬਿੱਲਾਂ ਨੂੰ ਪੁੱਛਣ ਨਹੀਂ ਜੀ ਚੰਗੇ ਆ। ਪ੍ਰੇਮ ਸਿੰਘ ਚੰਦੂ ਮਾਜਰਾ ਨੇ ਉਦੋਂ ਪਾਰਟੀ ਲਾਈਨ ਤੋਂ ਹਟ ਕੇ ਬਿਆਨ ਦਿੱਤਾ ਸੀ ਕਿ ਸਿਕੰਦਰ ਸਿੰਘ ਮਲੂਕਾ ਹੋਰਾਂ ਨੇ, ਕਿਉਂਕਿ ਸਿਕੰਦਰ ਸਿੰਘ ਮਲੂਕਾ ਹੋਰੀ ਤੇ ਸਪਸ਼ਟਵਾਦੀ ਹੈਗੀ ਆ ਹਾਲ ਦੀ ਘੜੀ ਉਹ ਅਕਾਲੀ ਪ੍ਰਤੀ ਸਮਰਪਿਤ ਨੇ ਅਕਾਲੀ ਦਲ ਪ੍ਰਤੀ। ਪਰ ਇਹ ਥੋੜ੍ਹੀ ਜਿਹੀ ਹੁਣ ਖੁੰਡ ਚਰਚਾ ਚੱਲਣ ਲੱਗ ਪਈ ਆ
ਕਿ ਕਿਤੇ ਇਹ ਆਉ ਤਾਂ ਨਹੀਂ ਹੈ ਕਿ ਹਿੰਸਾ ਪ੍ਰੇਮ ਦੇ ਵਿੱਚ ਲੀਨ ਪ੍ਰੇਮ ਸਿੰਘ ਚੰਦੂਮਾਜਰਾ ਉਹਨਾਂ ਦੀ ਲੀਹ ਤੇ ਚੱਲਣ ਨੂੰ ਫਿਰਦੇ ਆ, ਕਿਉਂਕਿ ਆਪਸ ਦੇ ਵਿੱਚ ਇਹਨਾਂ ਦਾ ਬਹੁਤ ਪ੍ਰੇਮ ਪਿਆਰ ਆ। ਤਾਂ ਇਹ ਹੁਣ ਚਰਚਾ ਛਿੜ ਗਈ ਆ ਕਿ ਕਿਤੇ ਹੋ ਕੋਈ ਜਾਣੂ ਤੇ ਨਹੀਂ ਜਾ ਰਿਹਾ। ਬਾਕੀ ਤੁਹਾਨੂੰ ਪਤਾ ਹੀ ਆ ਕਿ ਜਿਵੇਂ ਉਹ ਬੰਦੇ ਜਾਈ ਜਾਂਦੇ ਸੀ ਤੇ ਆਖ ਦਿੰਦੇ ਸੀਗੇ ਨਾ ਜਿਹੜੇ ਚੀਮਾ ਸਾਹਿਬ, ਇਹ ਪਾਰਟੀ ਮਜ਼ਬੂਤ ਹੋ ਗਈ ਹੈ ਜੀ। ਬੰਦੇ ਵੀ ਚਲੇ ਜਾਂਦੇ ਤਾਂ ਚਲੇ ਜਾਣ ਤੇ ਕਹੀ ਦਿੰਦੇ ਪਾਰਟੀ ਮਜ਼ਬੂਤ ਹੋ ਰਹੀ ਹੈ ਜੀ। ਤੇ ਇਸ ਤਰ੍ਹਾਂ ਹੁਣ ਇੱਧਰੋਂ ਵੀ ਕੁਝ ਲੋਕ ਕਹਿੰਦੇ ਆ ਕਿ ਜਿਵੇਂ ਪ੍ਰਧਾਨ ਸਾਹਿਬ ਕਹਿ ਦਿੰਦੇ ਆ ਕਿ ਜੀ ਚਲਿਆ ਗਿਆ ਤਾਂ ਨਕਾਰਿਆ ਮਾਲ ਨਿਕਲ ਗਿਆ, ਪਰ ਅਸਲ ਦੇ ਵਿੱਚ ਇਹ ਆ ਕਿ ਝਟਕੇ ਤੇ ਝਟਕਾ ਦਿੱਤਾ ਜਾ ਰਿਹਾ। ਤੇ ਜੇ ਪ੍ਰੇਮ ਸਿੰਘ ਚੰਦੂਮਾਜਰਾ ਵਰਗਾ, ਹਾਲਾਂਕਿ ਦੇਖੋ ਜਿਵੇਂ ਸਿਆਸਤ ਸੰਭਾਵਨਾਵਾਂ ਤੇ ਚੱਲਦੀ ਹੈ ਤੇ ਸਿਆਸਤ ਦੇ ਨਾਲ ਜੁੜੀ ਖਬਰ ਜਿਹੜੀ ਆ ਉਹ ਕਿਆਸਿਆਂ ਤੇ ਚੱਲਦੀ ਹੈ। ਕਈ ਵਾਰ ਕੁਝ ਵੀ ਆਪਾਂ ਪੱਕਾ ਨਹੀਂ ਕਰ ਸਕਦੇ। ਜੇ ਮੰਨ ਲਓ ਕੱਲ ਨੂੰ ਇਸ ਤਰ੍ਹਾਂ ਦਾ ਕੁਝ ਹੁੰਦਾ ਵਾਪਰਦਾ ਹੈ ਤਾਂ ਮੇਰੇ ਖਿਆਲ ਦੇ ਨਾਲ ਇਹ ਫਿਰ ਬਹੁਤ ਵੱਡਾ ਝਟਕਾ ਹੋਏਗਾ, ਕਿਉਂਕਿ ਅਕਾਲੀ ਦਲ ਵਾਸਤੇ ਹੁਣ ਸਮਾਂ ਬਹੁਤ ਘੱਟ ਆ। ਮੈਦਾਨ ਉਹਨਾਂ ਨੇ ਬਹੁਤ ਲੜਨੇ ਆ। TPC ਦਾ ਮੈਦਾਨ ਵੀ ਹੋ ਸਕਦਾ ਮੈਨੂੰ ਛੇਤੀ ਲੜਨਾ ਪਵੇ। ਉਸ ਤੋਂ ਇਲਾਵਾ ਫਿਰ ਤੁਹਾਨੂੰ ਪਤਾ ਹੀ ਆ ਸ਼ਹਿਰੀ ਚੋਣਾਂ ਆ ਜਾਣੀਆਂ, ਉਹਦੇ ਵਿੱਚ ਵੀ ਇਮਤਿਹਾਨ ਹੋਣਾ। ਫਿਰ ਉਸ ਤੋਂ ਬਾਅਦ ਜੇ ਦੇਖੀਏ ਤੇ ਕੁਝ ਕੁ ਮਹੀਨੇ ਬਚੇ ਆ ਜਦੋਂ ਸਭ ਤੋਂ ਵੱਡਾ ਇਮਤਿਹਾਨ ਹੋਣਾ। ਤਾਂ ਮੈਦਾਨ ਬਹੁਤ ਨੇ ਜਿਹਦੇ ਵਿੱਚ ਅਕਾਲੀ ਦਲ ਨੇ ਲੜਾਈਆਂ ਲੜਨੀਆਂ। ਤੇ ਜੇ ਇਹੋ ਜਿਹੇ ਸਿਪਾਹ ਸਲਾਰ ਐਨ ਮੌਕੇ ਤੇ ਸਾਥ ਛੱਡਣਗੇ ਤਾਂ ਡੈਫੀਨੇਟਲੀ ਜੋ ਸੁਪਨਾ ਸੰਜੋ ਰਹੇ ਆ ਪ੍ਰਧਾਨ ਜੀ ਕਿ ਮਜ਼ਬੂਤ ਹੋਵਾਂਗੇ, ਉਹ ਮਜ਼ਬੂਤ ਨਹੀਂ, ਫਿਰ ਤੇ ਥੋੜੇ ਮਜਬੂਰ ਹੀ ਹੋਣਗੇ। ਜੀ ਜੀ ਅਤੇ ਬਿਲਕੁਲ ਸਰੋਤਿਓ, ਆਪਾਂ ਅੱਜ ਜਿਹੜੇ ਤੁਹਾਡੇ ਸਵਾਲ ਵੀ ਲਵਾਂਗੇ। ਤੁਸੀਂ ਵੀ ਜਿਹੜਾ ਜੀ ਕਾਲ ਕਰ ਸਕੋਗੇ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈਗਾ 408 272 5200 4082725200 ਤੇ ਇੱਕ ਦੀ ਖਬਰ ਕਰਕੇ ਫਿਰ ਆਪਾਂ ਬ੍ਰੇਕ ਲੈ ਕੇ ਤੇ ਫਿਰ ਤੁਹਾਡੇ ਜਿਹੜੇ ਆਪਾਂ ਸਵਾਲ ਲੈਂਦੇ ਹਾਂ। ਅਗਲੀ ਮਿੰਟ 'ਚ ਗੱਲ ਕਰੀਏ, ਕਹਿੰਦੇ ਥੀਮ ਪਾਰਕ ਦੀਆਂ ਕੰਧਾਂ ਤੋੜਨ ਦਾ ਮਾਮਲਾ ਭਖਿਆ, JE ਦੀ ਸ਼ਿਕਾਇਤ ਤੇ SGPC ਦੇ 4 ਮੁਲਾਜ਼ਮਾਂ ਤੇ FIR। ਹੁਣ ਵੀ ਲੰਗੋਵਾਲ ਸਾਹਿਬ ਉੱਥੇ ਜਾ ਕੇ ਥਾਣੇ ਆਖਦੇ ਨਹੀਂ ਜੀ ਇਹ ਤੇ ਧਰਮ ਦਾ ਮਸਲਾ, ਅਸੀਂ ਆਪੇ ਨਿਬੇੜ ਲਾਂਗੇ, ਪੁਲਿਸ ਦਖਲ ਨਹੀਂ ਦੇ ਸਕਦੇ। ਕਹਿ ਦੇਣ ਜਾ ਕੇ ਉੱਥੇ। ਅਸਲ ਦੇ ਵਿੱਚ ਕੀ ਆ ਕਿ ਇਹ ਕੋਈ ਥੀਮ ਪਾਰਕ ਦੀਆਂ ਕੰਧਾਂ ਦਾ ਮਾਮਲਾ ਹੈ ਜੋ ਸ਼ਾਇਦ ਪੰਜਾਬ ਸਰਕਾਰ ਦੇ ਹੈਰੀਟੇਜ ਤੇ ਟੂਰਿਜ਼ਮ ਵਿਭਾਗ ਵੱਲੋਂ ਬਣਾਇਆ ਜਾ ਰਿਹਾ ਸੀਗਾ। ਤਾਂ ਉਹ ਕੰਧਾ ਕੋਈ ਹੋ ਸਕਦਾ ਥਾਂ ਥੂੰ ਦਾ ਰੌਲਾ ਹੋਵੇ, ਕਿਉਂਕਿ ਦੇਖੋ ਦੋਏ ਪੱਖ ਆਪਾਂ ਨੂੰ ਵੇਖਣੇ ਪੈਂਦੇ ਆ। SGPC ਦਾ ਕੋਈ ਇਸ ਮੁੱਦੇ ਤੇ ਹਾਲ ਦੀ ਘੜੀ ਅਧਿਕਾਰਕ ਪ੍ਰਤੀਕਰਮ ਨਹੀਂ ਆਇਆ। ਸ਼ਾਇਦ ਆ ਗਿਆ ਹੋਵੇ, ਕੱਲ ਤੱਕ ਛਪਦਿਆ ਜਾਂ ਉਹਦੇ ਬਾਬਤ ਵੀ ਗੱਲ ਕਰਨਾ ਜੀ। ਹੋ ਸਕਦਾ ਕੋਈ ਰੌਲਾ ਹੋਵੇ ਜ਼ਮੀਨ ਦਾ। ਤਾਂ ਜਦੋਂ ਇਹ ਥੀਮ ਪਾਰਕ ਬਣ ਰਿਹਾ ਸੀਗਾ ਤਾਂ ਕੰਧਾਂ ਤੋੜੀਆਂ ਗਈਆਂ ਨੇ ਤੇ ਫਿਰ ਸਰਕਾਰ ਦੇ ਕਹਿ ਲਓ ਜਿਹੜੇ ਆਪਣੇ ਅਫਸਰ ਆ ਉਹਨਾਂ ਦੇ ਬਿਆਨਾਂ ਤੇ ਇਹ ਮਾਮਲਾ ਦਰਜ ਕੀਤਾ ਗਿਆ। ਤੇ ਇਸ ਮਾਮਲੇ ਦੇ ਵਿੱਚ ਖੁਦ ਕੁਲਜੀਤ ਸਿੰਘ ਨਾਗਰਾ ਜਿਹੜੇ ਕਿ ਇਸ ਇਲਾਕੇ ਦੇ ਆ ਵਿਦਿਆਰਥੀ ਸਿਆਸਤ ਦੇ ਵਿੱਚੋਂ ਨਿਕਲੇ ਆ, ਉਹਨਾਂ ਨੇ ਖੁਦ ਇੱਕ ਨਿੱਜੀ ਮਾਮਲੇ 'ਚ ਲਈ ਆ। ਤੇ ਨਾਲ ਉਹਨਾਂ ਨੇ ਜੋ ਸਟੇਟਮੈਂਟ ਦਿੱਤੀ ਆ ਉਹ ਕਹਿੰਦੇ ਆ ਕਿ SGPC ਨੇ ਗੁੰਡਾਗਰਦੀ ਕੀਤੀ ਆ। ਭੰਨ ਤੋੜ ਨਾਲ ਪਹਿਲਾਂ ਟੂਰਿਜ਼ਮ ਵਿਭਾਗ ਨਾਲ ਗੱਲ ਹੋ ਸਕਦੀ ਸੀ। ਜਿਨ੍ਹਾਂ ਨੇ ਵੀ ਕਾਨੂੰਨ ਹੱਥ 'ਚ ਲਿਆ ਉਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਕੇ ਕਾਨੂੰਨੀ ਕਾਰਵਾਈ ਜਿਹੜੀ ਆ ਕਰਵਾਈ ਜਾਏਗੀ। ਤਾਂ ਬਿਲਕੁਲ ਦੇਖੋ ਮਤਲਬ ਇਹ ਜਾਇਜ਼ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਹੋ ਸਕਦਾ SGPC ਸੱਚੀ ਹੋਵੇ। ਆਪਾਂ ਹਰੇਕ ਮਾਮਲੇ 'ਚ ਉਹਨਾਂ ਨੂੰ ਝੂਠਿਆ ਨਹੀਂ ਕਰਾਰ ਦੇ ਸਕਦੇ। ਕਹਿਣ ਦਾ ਮਤਲਬ ਇਹ ਹੋਆ ਕਿ ਜੇ ਕੋਈ ਐਸਾ ਕੋਈ ਰੌਲਾ ਰੱਪਾ ਹੈਗਾ ਕੋਈ ਥਾਂ ਵਗੈਰਾ ਦਾ, ਤੇ ਹੁਣ ਇਹ ਥੋੜ੍ਹੀ ਹੈ ਕਿ ਹਰੇਕ ਥਾਂ ਤੇ ਜਾ ਕੇ ਜੇ ਕੋਈ ਤੁਹਾਡੇ ਸਾਹਮਣੇ ਸੰਗਤ ਆ ਕੇ ਖੜਦੀ ਹੈ ਉਹਦੇ ਹੱਡ ਤੋੜ ਦਿਓ। ਜੇ ਤੁਹਾਡੇ ਸਾਹਮਣੇ ਕੰਧ ਖੜਦੀ ਹੈ ਤੇ ਕੰਧ ਤੋੜ ਦਿਓ। ਟਾਸਕ ਫੋਰਸ ਵਾਲਿਆਂ ਨੂੰ ਵੀ ਟਾਸਕ ਕੋਈ ਚੱਜ ਦਾ ਦੇਣਾ ਚਾਹੀਦਾ। ਪ੍ਰਚਾਰ ਪ੍ਰਚੂਰ ਵੀ ਕਰ ਲੈਣ ਤੇ ਅੱਛਾ ਹੋਏਗਾ, ਕੋਈ ਨਾਮ ਵਗੈਰਾ ਵੀ ਜਪ ਲੈਣ, ਕੋਈ ਸੇਵਾ ਕਰਨ ਤੇ ਠੀਕ ਹੋਏਗਾ। ਇਹ ਕੰਮ ਥੋੜ੍ਹੀ ਹੈ ਕਿ ਤੋੜੀ ਚੱਲੋ ਸਭ ਕੁਛ ਤੋੜੀ ਚੱਲੋ, ਕਿਉਂਕਿ ਕਾਨੂੰਨ ਕਾਇਦਾ ਵੀ ਹੈਗਾ। ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਇਲੈਕਟਡ ਬੋਡੀ ਹਾਂ, ਸੰਵਿਧਾਨਕ ਤਰੀਕੇ ਨਾਲ ਅਸੀਂ ਚੁਣੇ ਹੋਏ ਲੋਕ ਹਾਂ, ਅਸੀਂ ਆਪ ਕੰਮ ਕਰਦੇ ਹਾਂ, ਲੋਕਾਂ ਨੇ ਸਾਨੂੰ ਸ਼ਕਤੀ ਦਿੱਤੀ ਹੈ, ਤਾਂ ਫਿਰ ਤੁਹਾਨੂੰ ਇਹ ਵੀ ਮੰਨਣਾ ਪਏਗਾ ਕਿ ਤੁਸੀਂ ਕਾਇਦੇ 'ਚ ਬੱਝੇ। ਜੇ ਕੋਈ ਹੈ ਕੋਈ ਪੱਖ ਰੱਖਣ ਵਾਲਾ ਕੋਈ ਤੁਹਾਡੇ ਕੋਲ ਮਸਲਾ ਤਾਂ ਤੁਸੀਂ ਜਾ ਕੇ ਆਪਣਾ ਪੱਖ ਰੱਖੋ। ਜੇ ਨਹੀਂ ਤੁਹਾਡੀ ਸੁਣਵਾਈ ਕਰਦੇ, ਤੁਹਾਨੂੰ ਇਉਂ ਲੱਗਦਾ ਕਿ ਕਾਂਗਰਸ ਸਰਕਾਰ ਆ ਸਾਡੀ ਗੱਲ ਨਹੀਂ ਸੁਣਦੀ, ਤਾਂ ਤੁਸੀਂ ਸੰਗਤ ਦੇ ਵਿੱਚ ਰੱਖ ਸਕਦੇ ਹੋ। ਖੁਦ ਬਾਦਲ ਸਾਹਿਬ ਤੇ ਆਪ ਲਿਖ ਕੇ ਕਹਿੰਦੇ ਆ ਕਿ SGPC ਗੁਰਾਂ ਦੀ ਦਾਤ ਆ ਤੇ ਉਹਦੇ ਵਿੱਚ ਜਿਹੜੀ ਸੰਗਤ ਆ ਸਰਵਉੱਚ ਆ। ਤਾਂ ਤੁਸੀਂ ਉਸ ਸਰਵਉੱਚ ਸੰਗਤ ਦੇ ਵਿੱਚ ਵੀ ਗੱਲ ਰੱਖ ਸਕਦੇ ਹੋ ਕਿ ਭਾਈ ਸਾਡੇ ਨਾਲ ਆਹ ਕੁਛ ਹੋ ਰਿਹਾ। ਤਾਂ ਮੇਰੇ ਖਿਆਲ ਦੇ ਨਾਲ ਉਸ ਮੋਰਚੇ ਦੇ ਵਿੱਚ ਤਾਂ ਫਿਰ ਸੰਗਤ ਵੀ ਖੜਦੀ ਤੁਹਾਡੇ ਨਾਲ ਜੇ ਤੁਸੀਂ ਸੱਚੇ ਹੋ ਤਾਂ। ਜੀ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਮੁੜ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਸਰੋਤਿਓ ਇੱਦਾਂ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਉਹ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 ਕਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਕਰ ਵੇਖਣਾ ਹੋਵੇ ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555 NMLS ID 698952 DRE number 020671197. All loans are subject to credit and underwriting approval. ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ इंडियन मार्केट फ्रेज़नो, जितो खरीद सकते हो हर एक तरह की ग्रोसरी ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ ਵੀ ਖਾ ਸਕਦੇ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਤਿਉਹਾਰਾਂ ਦੇ ਮੌਕੇ ਤੇ ਇੰਡੀਅਨ ਮਾਰਕੀਟ ਫਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫਰੈਜ਼ਨੋ 2811 ਵੈਸਟ ਕਲਿੰਟਨ ਐਵੇਨਿਊ ਫਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫਰੈਜ਼ਨੋ। ਫਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 5592373333। ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੇਨਿਊ ਫਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਹੈਰੀ, ਆਪਣੀ ਵੈਡਿੰਗ ਵੀਡੀਓ ਤੇ ਐਲਬਮ ਟੌਪ ਦੀ ਹੋਣੀ ਚਾਹੀਦੀ ਹੈ। ਲੈ ਫਿਰ ਕਰ ਦਿੰਨੇ ਆ ਬੁੱਕ ਰੈੱਡ ਕੈਮਰਿਆਂ ਵਾਲੇ KB ਬਰਾੜ ਨੂੰ, ਜਿਹੜੇ ਜਿਪ ਕ੍ਰੇਨਸ, ਡਰੋਨ, 4K ਅਲਟਰਾ ਹਾਈ ਡੈਫੀਨੇਸ਼ਨ ਕੈਮਰਾਜ਼ ਵਰਤਦੇ ਨੇ। ਹਾਂਜੀ, ਬੜੇ ਜਾਇਜ਼ ਰੇਟ ਤੇ ਵੈਡਿੰਗ ਲਈ ਬੜੇ ਅਫੋਰਡੇਬਲ ਪੈਕੇजेस ਨੇ ਉਹਨਾਂ ਦੇ। 6 ਹਫ਼ਤੇ ਚ ਵੀਡੀਓ ਡਿਲੀਵਰ ਕਰਦੇ ਨੇ ਤੇ ਆਨਲਾਈਨ ਫੋਟੋਜ਼ 1 ਵੀਕ ਚ ਸੇਮ ਡੇ ਐਡਿਟ। ਜੋ ਮਾਹਿਰ ਨੇ ਮਿਊਜ਼ਿਕ ਵੀਡੀਓ ਵਰਗੀਆਂ ਪ੍ਰੀ ਵੈਡਿੰਗਸ ਤੇ ਵੈਡਿੰਗ ਵੀਡੀਓਜ਼ ਬਣਾਉਣ ਵਿੱਚ। ਬਿਊਟੀਫੁਲ ਐਲਬਮਸ, ਫੋਟੋਗ੍ਰਾਫੀ, ਬਰਥਡੇ ਪਾਰਟੀ, ਐਨੀਵਰਸਰੀ ਪਾਰਟੀ ਬੁੱਕ ਕਰਨ ਲਈ ਕਾਲ KB ਬਰਾੜ 559681 2828। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। MS ਟਰੱਕਿੰਗ ਡੈਲਸ ਟੈਕਸਸ ਵਾਲਿਆਂ ਨੂੰ ਇਸ ਮੌਕੇ ਕਲਾਸ A ਟੀਮ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਡੈਲਸ ਟੈਕਸਸ ਦੇ ਵਿੱਚ ਹੁੱਕ ਐਂਡ ਡ੍ਰੌਪ ਦੇ ਲੋਡ ਹਨ। ਡੈਲਸ ਟੈਕਸਸ ਦੇ ਵਿੱਚ ਹੁੱਕ ਐਂਡ ਡ੍ਰੌਪ ਦੇ ਪੱਕੇ ਲੋਡ ਹਨ। 60 ਸੈਂਟ ਪਰ ਮਾਈਲ ਮਿਲਣਗੇ। ਸੋਲੋ ਟਰੱਕ ਡਰਾਈਵਰਸ ਵੀ ਅਪਲਾਈ ਕਰ ਸਕਦੇ ਹਨ। ਹੋਰ ਜਾਣਕਾਰੀ ਲਈ ਕਾਲ ਰਾਜ 4694631816 469 463 1816। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO
Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਜੀ ਆਪਣੇ ਨਾਲ ਜੁੜੇ ਹੋਏ ਨੇ, ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ ਮਿੰਟੂ ਜੀ। ਸ਼ੁਕਰੀਆ ਜੀ। ਜੀ ਤੇ ਅਗਲੇ ਜਿਹੜੇ ਕਾਲਰਸ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸਰੋਤਿਓ ਕਾਲ ਕਰਨ ਦੇ ਲਈ, ਸਵਾਲ ਪੁੱਛਣ ਦੇ ਲਈ ਨੰਬਰ ਹੈ 408 272 5200 4082725200। ਆਪਣੇ ਅੱਜ ਦੇ ਪਹਿਲੇ ਕਾਲਰ ਨੇ ਆਪਣੇ ਨਾਲ ਜੁੜੇ ਜਸਬੀਰ ਜੀ। ਸਤਿ ਸ਼੍ਰੀ ਅਕਾਲ। ਹਾਂ ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਹਾਂ ਮਿੰਟੂ ਜੀ, ਆਸ ਹਫ਼ਤੇ ਦੀ ਨਵੀਂ ਡਿਵੈਲਪਮੈਂਟ 18 ਨਵੰਬਰ ਦੀ ਪੰਜਾਬ ਰਿਫੰਡੈਂਟ 2020 ਜਿਹੜਾ ਕੀਤਾ ਜਾਣਾ ਸੀਗਾ, ਉਹਦੇ ਤੇ ਇੱਕ ਕਮਿਸ਼ਨ ਬਣਾਇਆ ਗਿਆ ਜੀ, ਇੰਡੀਪੈਂਡੈਂਟ ਕਮਿਸ਼ਨ, ਤੇ ਉਹਦੇ 5 ਮੈਂਬਰ ਨੇ ਜਿਨ੍ਹਾਂ 'ਚ 4 ਬੰਦੇ ਨੇ ਤੇ ਇੱਕ ਬੀਬੀ ਹੈ। ਤੇ ਇਸ ਕਮਿਸ਼ਨ ਦਾ ਜਿਹੜਾ ਜਾਣੀ ਕਿ ਚੇਅਰਮੈਨ ਹੈ ਉਹ ਬਹੁਤ ਵੱਡੀ ਸ਼ਖਸੀਅਤ, ਤੇ ਉਹਦਾ ਨਾਂ ਹੈ ਜੀ ਡੈਨ ਵਾਟਰ, ਜਿਹੜਾ ਕੈਲੀਫੋਰਨੀਆ 'ਚ, ਤੇ ਇਹ ਜੋਰਜ ਡਬਲਿਊ ਬੁਸ਼ ਦੀ ਵੀ ਇਸਨੇ ਇਹਦਾ ਪੋਲੀਟੀਕਲ ਐਡਵਾਈਜ਼ਰ ਹੈ। ਤੇ ਪਲੱਸ ਇਹ ਬੰਦੇ ਨੇ ਕਈ ਅਮਰੀਕਾ ਦੀਆਂ ਕਈ ਪ੍ਰੈਜ਼ੀਡੈਂਟ ਇਲੈਕਸ਼ਨਾਂ ਦੀ ਕੰਪੇਨ ਕੀਤੀ ਹੈ, ਤੇ ਦੂਜੇ ਵੀ ਇਸੇ ਤਰ੍ਹਾਂ ਨੇ ਵੈਲ ਐਜੂਕੇਟ ਨੇ। ਜਾਣੀ ਕਿ ਇਹ ਕਮਿਸ਼ਨ ਨੇ ਜਿਹੜਾ ਪ੍ਰੋਸੀਜਰ ਹੋਣਾ ਸੀਗਾ ਰਿਫੰਡਨ ਕਰਵਾਉਣ ਦਾ, ਜਿਹਦੇ ਬਾਰੇ ਆਮ ਸਵਾਲ ਹੁੰਦੇ ਸੀ ਵੀ ਇਹ ਰਿਫੰਡਨ ਕਿਵੇਂ ਹੋਏਗਾ ਤੇ ਇਹਦਾ ਕੀ ਪ੍ਰੋਸੀਜਰ ਹੋਏਗਾ, ਉਹਨਾਂ ਰਿਫੰਡਨ ਦੇ ਕਮਿਸ਼ਨ ਨੇ ਆਪਣੇ 8 ਨਵੰਬਰ ਨੂੰ ਸਾਰਾ ਪ੍ਰੋਸੀਜਰ ਦੱਸ ਦਿੱਤਾ ਜੀ। ਇਹਦੀਆਂ ਵੋਟਾਂ ਪੈਣੀਆਂ ਨੇ, ਸ਼ੁਰੂਆਤ ਹੋਣੀ ਹੈ ਇਹਦੀ 15 ਅਗਸਤ 2021 ਨੂੰ। ਇਹ ਪਹਿਲੀਆਂ ਵੋਟਾਂ ਇਹਦੀਆਂ ਲੰਡਨ ਤੋਂ ਸ਼ੁਰੂ ਹੋਣੀਆਂ ਨੇ। ਤੇ ਮੇਰਾ ਹੁਣ ਇਹ ਸਵਾਲ ਹੈ ਵੀ ਇਸ ਡਿਵੈਲਪਮੈਂਟ ਦੇ ਉੱਤੇ ਭਾਰਤ ਸਰਕਾਰ ਦਾ ਕੋਈ ਪ੍ਰਤੀਕਰਮ ਹੈ ਜਾਂ ਭਾਰਤੀ ਮੀਡੀਆ? ਇਧਰੋਂ ਤੇ ਨਹੀਂ ਪ੍ਰਤੀਕਰਮ ਆਇਆ, ਪਰ ਦੱਸੋ ਤੁਸੀਂ ਤੇ ਕਹਿੰਦੇ ਸੀ 2020 ਦੇ ਵਿੱਚ ਨੇਪਰੇ ਚੜ ਜਾਣਾ। ਨਹੀਂ ਸਰਦਾਰ ਸਾਹਿਬ, ਉਹ ਐ ਸੀ 2020 ਚ ਕਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਚੱਲ ਰਿਹਾ। ਇਹ ਹੁਣ ਰਿਫੰਡਨ 2020 ਸਿੱਖਪੁਰ ਜਸਟਿਸ ਦੇ ਹੱਥ ਵੱਸ ਨਹੀਂ ਹੈਗਾ। ਇਸ ਰਿਫੰਡਨ ਨੂੰ ਹੁਣ ਜਿਹੜਾ ਕਮਿਸ਼ਨ ਇੰਡੀਪੈਂਡੈਂਟ ਬਣਿਆ ਨਾ, ਉਹੀ ਆਪਣੇ ਪ੍ਰੋਸੀਜਰ ਨਾਲ ਆਪਣੀ ਮਰਜ਼ੀ ਨਾਲ ਕਰਾ ਰਿਹਾ ਜੀ। ਉਹ ਕਮਿਸ਼ਨ ਕਿਸੇ ਬੋਡੀ ਨੇ ਬਣਾਇਆ, ਅਥਾਰਟੀ ਨੇ ਬਣਾਇਆ ਕਿ ਆਪ ਹੀ ਬਣਾਇਆ? ਇਹ ਬੜਾ ਜ਼ਰੂਰ ਕਲੀਅਰ ਕਰੇ। ਇਹ ਸਵਾਲ ਮੈਂ ਤੁਹਾਨੂੰ ਕਰ ਰਿਹਾ ਕਿਉਂਕਿ ਜਾਣਕਾਰੀ ਨਹੀਂ ਹੈਗੀ। ਨਹੀਂ ਤੁਸੀਂ ਫਿਰ, ਤੁਹਾਨੂੰ ਮੇਰੀ ਬੇਨਤੀ ਹੈ, ਕਿਉਂਕਿ ਆਮ ਤੌਰ ਤੇ ਜਿਹੜਾ ਪੰਜਾਬੀ ਪੱਤਰਕਾਰ ਇੱਕ ਤੇ ਡਰਿਆ ਹੁੰਦਾ ਵੀ ਤੇ ਸਾਡੇ ਤੇ ਸਟੇਸ਼ਨ ਚਾਰਜ ਨਾ ਲੱਗ ਜਾ। ਪਹਿਲੀ ਗੱਲ ਹੈ ਬੇਨਤੀ ਵੀ, ਅਸੀਂ ਤੁਹਾਡੇ ਤੋਂ ਕੋਈ ਸਪੋਰਟ ਨਹੀਂ ਚਾਹੁੰਦੇ। ਅਸੀਂ ਇਹ ਨਹੀਂ ਚਾਹੁੰਦੇ ਤੁਸੀਂ ਰਿਫੰਡ ਨੂੰ ਇੰਡੋਰਸ ਕਰੋ, ਬਿਲਕੁਲ ਨਾ ਕਰੋ। ਅਸੀਂ ਇਹ ਚਾਹੁੰਦੇ ਹਾਂ ਵੀ ਘੱਟ ਤੋਂ ਘੱਟ ਤੁਸੀਂ ਪੱਤਰਕਾਰ ਭਾਈਚਾਰਾ ਇਹਦੀ ਜਾਣਕਾਰੀ ਜ਼ਰੂਰ ਲਵੋ। ਜਦੋਂ ਵੀ ਇਹਦੇ ਤੇ ਖਬਰ ਕਰਨੀ ਹੈ ਨਾ, ਜਿਹੜਾ ਰਿਫੰਡਨ ਦਾ ਜਿਹੜਾ ਸਾਰਾ ਪ੍ਰੋਗਰਾਮ ਹੋਇਆ YouTube ਤੇ ਚਲਾ ਗਿਆ, ਉਹ ਤੁਸੀਂ ਵੇਖ ਲਓ। ਇਹੋ ਜਿਹੇ ਜਿਹੜੇ ਰਿਫੰਡਨ ਦੇ ਕਮਿਸ਼ਨ ਨੇ ਨਾ, ਦੁਨੀਆ ਭਰ 'ਚ ਹੋ ਰਹੇ ਨੇ। ਇਹ ਜਿਹੜਾ 5 ਮੈਂਬਰੀ ਕਮਿਸ਼ਨ ਨੇ ਆਲਰੇਡੀ ਦੁਨੀਆ ਭਰ 'ਚ 5-6 ਇਹਨਾਂ ਨੇ ਰਿਫੰਡਨ ਕਰਵਾਏ ਨੇ, ਤੇ ਪੂਰੀ ਤਰ੍ਹਾਂ ਆਥੋਰਾਈਜ਼ ਹੁੰਦਾ ਹੈ ਕਮਿਸ਼ਨ ਦੇ ਮੈਂਬਰ। ਤੇ ਇਹਦੇ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਤੇ ਮੈਂ ਪੁੱਛਣਾ ਸੀ ਪੰਜਾਬ ਗੌਰਮੈਂਟ ਦਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਹੀ ਲਾਲ ਪੀਲੇ ਹੋ ਜਾਂਦੇ ਨੇ ਰਿਫੰਡਨ ਦਾ ਨਾਂ ਸੁਣ ਕੇ। ਨਹੀਂ ਇੱਧਰੋਂ ਨਹੀਂ, ਉਹ ਮੈਂ ਖਬਰ ਪਰਸੋਂ ਸੁਣੀ ਆ, ਉਹ ਮੈਂ ਪੜ੍ਹੀ ਵੈਸੇ ਖਬਰ, ਤੇ ਮੈਂ ਉਹ ਜਿਹੜੇ ਤੁਸੀਂ ਨਾਂ ਉਹ ਪੜ੍ਹੇ ਮੈਂ ਜਿਹੜੇ ਨਾਮ ਹੈ ਤੁਸੀਂ, ਬਟ ਇੱਧਰੋਂ ਕੋਈ ਨਹੀਂ ਪ੍ਰਤੀਕਰਮ ਨਹੀਂ ਆਇਆ। ਬਾਕੀ ਐਡਾ ਵੀ ਕੋਈ ਉਹ ਹੈ ਨਹੀਂ ਸਰਦਾਰ ਸਾਹਿਬ ਕਿ ਸਾਨੂੰ ਚੱਕ ਕੇ ਉਹ ਖਤਮ ਕਰ ਦੇਣਗੇ। ਇੰਡੀ ਨਹੀਂ ਮੱਛੀ ਹੈਗੀ, ਕੋਈ ਗੱਲ ਹੋਵੇ ਕਰੀ ਦੀ ਹੈ ਜਿੰਨਾ ਕੋ ਆਪਣੇ ਕੋਲ ਹੈ। ਪਰ ਮੈਂ ਤੁਹਾਡੇ ਕੋਲ ਇਹ ਸਵਾਲ ਪੁੱਛ ਰਿਹਾ ਇਸ ਕਰਕੇ ਕਿਉਂਕਿ ਇਹਨਾਂ ਚੀਜ਼ਾਂ ਦੇ ਜਵਾਬ ਇੱਥੇ ਨਹੀਂ ਹੈਗੇ ਕਿਸੇ ਕੋਲ। ਜੇ ਰੈਫਰੈਂਡਮ ਹੋਏਗਾ ਤਾਂ ਕੀ ਪਾਕਿਸਤਾਨ ਵਾਲੇ ਪੰਜਾਬ ਦਾ ਵੀ ਹੋਏਗਾ, ਕੀ ਜਿੱਥੇ ਪੰਜਾਬੀ ਵੱਸਦੇ ਆ? ਸੋ ਇਹ ਚੀਜ਼ਾਂ ਦੇ ਜਵਾਬ ਜਿਹੜੇ ਉਹ ਇੱਥੇ ਕਿਸੇ ਕੋਲ ਨਹੀਂ ਮਿਲਦੇ ਹੈਗੇ। ਚਲੋ ਠੀਕ ਹੈ ਜੀ, ਮਿਹਰਬਾਨੀ। ਜੇ ਕੋਈ ਪ੍ਰਤੀਕਰਮ ਆਇਆ ਤਾਂ ਮੈਂ ਜ਼ਰੂਰ ਸਾਂਝਾ ਕਰ। ਮਿਹਰਬਾਨੀ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਦੀਪਿੰਦਰ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਆਪਣਾ ਮਿੰਟੂ ਜੀ, ਤੁਹਾਨੂੰ 2 ਸਵਾਲ ਕਰਨੇ ਸੀ। ਇੱਕ ਮੇ ਬੀ ਤੁਸੀਂ ਕਦੇ ਆਪਣੀਆਂ ਖਬਰਾਂ 'ਚ ਕਵਰ ਕਰ ਗਏ ਹੋਵੋਗੇ, ਪਤਾ ਨਹੀਂ। ਮੈਂ ਤਕਰੀਬਨ ਰੋਜ਼ ਆਪਣੀਆਂ ਖਬਰਾਂ ਸੁਣਦਾ ਹੀ ਹਾਂ, ਖਾਸ ਕਰਕੇ ਤੁਹਾਡਾ ਪ੍ਰੋਗਰਾਮ। ਇੱਕ ਤਾਂ ਸੀਗਾ ਵੀ ਮੈਂ ਸੁਣਿਆ ਵੀ ਆਪਣੇ ਗੁਰਦਾਸਪੁਰ ਵੱਲ ਦੇ ਕੁਛ ਏਰੀਏ ਵੀ ਕਹਿੰਦੇ ਤੋੜ ਕੇ ਜੰਮੂ ਨਾਲ ਲਾ ਦੇਣੇ ਆ। ਤੇ ਦੂਜਾ ਮੈਂ ਪੁੱਛਣਾ ਸੀਗਾ ਵੀ ਜਿਹੜੇ ਹੁਣ ਜਿਵੇਂ ਆਪਣੇ ਪੰਜਾਬ 'ਚ ਕਈ ਆਹ ਖੁੱਲ੍ਹ ਗਏ ਮੈਕਡੋਨਲਡ ਤੇ ਹੋਰ KFC ਵਗੈਰਾ ਜਾਂ ਹੋਰ,
ਇਹਨਾਂ ਖੁੱਲਣ ਨਾਲ ਕੀ ਪੰਜਾਬ ਦੇ ਕਿਸਾਨਾਂ ਨੂੰ ਕੋਈ ਫਾਇਦਾ ਹੋਇਆ, ਖਾਸ ਕਰਕੇ ਪੋਲਟਰੀ ਇੰਡਸਟਰੀ ਨੂੰ, ਕਿਉਂਕਿ ਮੇਨਲੀ ਇਹ ਮੀਟ ਦਾ ਕੰਮ ਹੁੰਦਾ, ਇਹਨਾਂ ਦਾ ਡਿਮਾਂਡ ਹੁੰਦੀ ਹੈ ਵੀ ਕੋਈ ਆਪਣੀ ਪੋਲਟਰੀ ਇੰਡਸਟਰੀ ਨੂੰ ਇਹਦਾ ਕੋਈ ਫਾਇਦਾ ਹੋਇਆ ਕਿ ਨਹੀਂ ਹੋਇਆ? ਧੰਨਵਾਦ ਜੀ। ਜੀ ਦੀਪਿੰਦਰ ਜੀ, ਮੈਨੂੰ ਲੱਗਦਾ ਉਹਨਾਂ ਦੀ ਲਾਈਨ ਡਰੋਪ ਹੋ ਗਈ। ਸਰੋਤਿਓ, ਇੱਦਾਂ ਹੀ ਜਿਹੜੇ ਆ ਤੁਸੀਂ ਸਾਡੇ ਨਾਲ ਜੁੜੇ ਰਹੋ ਅਤੇ ਮਿੰਟੂ ਹੁਣਾਂ ਦੇ ਨਾਲ ਮੁੜ ਦੁਬਾਰਾ ਆਪਾਂ ਸੰਪਰਕ ਬਣਾਉਂਦੇ ਹਾਂ। ਜੀ ਮਿੰਟੂ ਜੀ, ਮੁੜ ਸਵਾਗਤ ਹੈ। ਤੇ ਹਾਂਜੀ, ਉਹ ਸਵਾਲ ਉਹਨਾਂ ਦੇ ਇੱਕ ਤਾਂ ਗੁਰਦਾਸਪੁਰ ਵਾਲਾ ਸੀਗਾ ਵੀ ਉਸ ਦੇ ਜਿਹੜੇ ਕੁਛ ਹਿੱਸੇ ਜੰਮੂ ਦੇ ਨਾਲ, ਮੈਂ ਸੁਣਿਆ ਸੀ ਦੂਜੀ ਵਾਰੀ ਕਾਲ ਕੱਟੀ ਗਈ। ਹਾਂਜੀ, ਦੂਜੀ ਵਾਰੀ ਦੀਪਿੰਦਰ ਹੁਣੀ ਆਪਣੇ ਨਾਲ ਲਾਈਨ ਤੇ ਹੀ ਆ ਜੀ। ਦੀਪਿੰਦਰ, ਸਵਾਲ ਪੁੱਛ ਲਿਓ ਜੀ ਆਪਣਾ। ਹਾਂਜੀ, ਇੱਕ ਤਾਂ ਆਪਣਾ ਰਾਜ ਕਰਨਵੀਰ ਸਿੰਘ ਨੇ ਤੁਹਾਨੂੰ ਦੱਸ ਹੀ ਦਿੱਤਾ, ਪਤਾ ਨਹੀਂ ਸ਼ਾਇਦ ਤੁਸੀਂ ਕਵਰ ਕੀਤਾ ਹੋਵੇ ਕਦੇ ਨਿਊਜ਼ 'ਚ ਕਿ ਨਹੀਂ, ਗੁਰਦਾਸਪੁਰ ਦੇ ਏਰੀਏ ਕੁਛ ਕਹਿੰਦੇ ਵੀ ਜੰਮੂ ਨਾਲ। ਦੂਜਾ ਸਵਾਲ ਪੁੱਛ ਲਿਓ, ਫਿਰ ਇਕੱਠਾ ਹੀ ਆਨਸਰ ਦੇ ਦਿੰਦੇ। ਦੂਜਾ ਆਪਣਾ ਉਹ ਹੈ ਜੀ, ਜਿਹੜੇ ਹੁਣ ਇੱਥੇ ਆਪਣੇ ਕਈ ਫਾਸਟ ਫੂਡ ਖੁੱਲ ਗਿਆ, ਮੈਕਡੋਨਲਡ, KFC, ਪੰਜਾਬ 'ਚ ਬਹੁਤ ਕੁਛ ਇਹੋ ਜਿਹੇ ਖੁੱਲ ਗਏ ਆ। ਇਹਨਾਂ ਨੂੰ ਮੇਨਲੀ ਪੋਲਟਰੀ ਦੀ ਡਿਮਾਂਡ ਹੁੰਦੀ ਹੈ। ਕੀ ਇਹਦੇ ਨਾਲ ਕੋਈ ਜੱਟਾਂ ਨੂੰ ਜਾਂ ਕੋਈ ਆਪਣੇ ਜ਼ਿਮੀਂਦਾਰਾਂ ਨੂੰ ਫਾਇਦਾ ਹੋਇਆ, ਖਾਸ ਕਰਕੇ ਪੋਲਟਰੀ ਇੰਡਸਟਰੀ ਨੂੰ? ਕੋਈ ਆਪਣੇ ਮੀਟ ਮੂਟ ਦੇ ਰੇਟ ਕੋਈ ਵਧੇ ਆ ਇਹਦੇ ਨਾਲ, ਜਾਂ ਕੁਛ ਇਹਦਾ ਫਾਇਦਾ ਹੋਇਆ? ਇਹ ਜਿਹੜੀਆਂ ਵੱਡੀਆਂ ਫਰੈਂਚਾਈਜ਼ੀਜ਼ ਨੇ, ਤੇ ਮੇਰੇ ਖਿਆਲ ਦੇ ਨਾਲ ਇਹਨਾਂ ਦਾ ਸਾਰਾ ਸਿਸਟਮ ਆਪਣਾ ਹੀ ਆ, ਤਾਂ ਤੁਰਕੀ ਜਾਂ ਇਸਤੇਮਾਲ ਕਰਦੇ ਨੇ ਜੀ। ਮੈਨੂੰ ਨਹੀਂ ਲੱਗਦਾ ਕਿ ਬਹੁਤਾ ਪੰਜਾਬ ਨੂੰ ਇਹਦੇ ਨਾਲ ਕੋਈ ਫਾਇਦਾ, ਕਿਉਂਕਿ ਇਹਨਾਂ ਦਾ ਸਾਰਾ ਜਿਹੜੇ ਇਹ ਹੈਗੀਆਂ ਚੇਨ ਨੇ, ਇਹਨਾਂ ਦਾ ਸਾਰਾ ਸਿਸਟਮ ਆਪਣਾ ਹੀ ਹੁੰਦਾ, ਤੁਹਾਨੂੰ ਪਤਾ ਹੀ ਹੈ। ਇਸ ਕਰਕੇ ਪੋਲਟਰੀ ਨੂੰ ਮੇਰੇ ਖਿਆਲ ਦੇ ਨਾਲ ਲੋਕਲ ਪੋਲਟਰੀ ਨੂੰ ਇੰਨਾ ਫਾਇਦਾ ਨਹੀਂ ਹੋਇਆ। ਔਰ ਵੈਸੇ ਵੀ ਜੇ ਆਪਾਂ ਦੇਖੀਏ ਪਿਛਲੇ 4-5 ਸਾਲਾਂ ਦੇ ਵਿੱਚ ਕੋਈ ਨਾ ਕੋਈ ਬਿਮਾਰੀ ਜੀ ਆ ਜਾਂਦੀ ਆ, ਬਰਡ ਫਲੂ ਆ ਗਿਆ, ਪਲਾਂਟ ਹੁੰਦਾ, ਉਸ ਤੋਂ ਨੁਕਸਾਨ ਹੋਇਆ ਉਲਟਾ। ਬਾਕੀ ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਕੰਪੀਟੀਸ਼ਨ ਚੱਲ ਰਿਹਾ। ਖੈਰ, ਦੂਜਾ ਜਿਹੜਾ ਤੁਸੀਂ ਸਵਾਲ ਕੀਤਾ, ਉਹ ਮੈਂ ਵੀ ਇੱਕ ਨਾ ਸਵਾਲ ਕੀਤਾ ਆਪਣੇ ਉੱਧਰ ਗੁਰਦਾਸਪੁਰ ਸਾਈਡ ਦਾ ਸੀ ਮੇਰਾ ਮਿੱਤਰ। ਮੈਂ ਕਿਹਾ ਯਾਰ ਤੁਹਾਨੂੰ ਉੱਧਰ ਲਾਉਣ ਲੱਗੇ ਆ, ਉਹ ਕਹਿੰਦਾ ਸਾਡੇ ਇੱਧਰ ਗੱਲ ਧੁੰਨੀ ਆ ਕਿ ਤੁਹਾਨੂੰ ਰਾਜਸਥਾਨ ਨਾਲ ਜੋੜ ਦਿੱਤਾ ਗਿਆ ਮਲੋਟ ਮੋਹਰ ਵਾਲਿਆਂ ਨੂੰ। ਮੈਂ ਕਿਹਾ ਤੁਹਾਡਾ ਭਲਾ ਹੋ ਜੇ ਤੁਹਾਡਾ, ਤੇ ਉਹ ਸਾਨੂੰ ਰਾਜਸਥਾਨੀ ਬਣਾਈ ਬੈਠੇ। ਸੋ ਇਹ ਸਾਰੀਆਂ ਭਾਜੀ ਹਵਾਈ ਗੱਲਾਂ ਨੇ। ਇਸ ਟਾਈਮ ਸਾਡਾ ਇੱਧਰ ਉਡਾਇਆ ਜਾ ਰਿਹਾ ਦੂਜੇ ਪਾਸੇ ਕਿ ਮਲੋਟ ਮੋਹਰ ਨੂੰ ਉੱਧਰ ਜੋੜ ਰਹੇ ਨੇ ਰਾਜਸਥਾਨ ਨਾਲ, ਉਹਨਾਂ ਨੂੰ ਕਹਿ ਰਹੇ ਆ। ਸੋ ਮੇਰੇ ਖਿਆਲ ਦੇ ਨਾਲ ਇਹ ਏਡੀ ਤਗੜੀ ਗੇਮ ਹਾਲੇ ਪੰਜਾਬ ਨਾਲ ਨਹੀਂ ਖੇਡੀ ਜਾ ਸਕਦੀ। ਔਰ ਮੈਨੂੰ ਨਹੀਂ ਲੱਗਦਾ ਕਿ ਇਹਦਾ ਕੋਈ ਹਾਲ ਦੀ ਘੜੀ ਕੋਈ ਜ਼ਮੀਨ ਤੇ ਆਧਾਰ ਹੈ ਇਸ ਗੱਲ ਦਾ। ਪਤਾ ਨਹੀਂ ਕਿੱਥੋਂ ਗੱਲ ਨਿਕਲੀ, ਔਰ ਕੁਛ ਮੀਡੀਆ ਅਦਾਰੇ ਵੀ ਉਹ ਕਵਰ ਕਰੀ ਜਾ ਰਹੇ ਹੈ। ਇਹ ਕਾਫੀ ਵੱਡੀ ਗੱਲ ਹੈ, ਕਿਉਂਕਿ ਤੁਸੀਂ ਜਦ ਤੱਕ ਕਨਫਰਮ ਨਹੀਂ ਕਰਦੇ, ਕੋਈ ਅਫੀਸ਼ੀਅਲੀ ਤੁਹਾਡੇ ਕੋਈ ਕਨਫਰਮੇਸ਼ਨ ਨਹੀਂ ਹੁੰਦੀ, ਆਪਣੇ ਕਿਆਫਿਆਂ ਦੇ ਆਧਾਰ ਤੇ ਤੁਸੀਂ ਜਦੋਂ ਗੱਲ ਕਰਦੇ ਤਾਂ ਘੱਟੋ ਘੱਟ ਇਹ ਜ਼ਰੂਰ ਕਹੋ ਕਿ ਅਸੀਂ ਕਿਆਫਾ ਲਾ ਰਹੇ ਹਾਂ। ਜਿਵੇਂ ਅਸੀਂ ਗੱਲ ਕਰ ਦਿੰਦੇ ਹਾਂ ਕਿ ਯਾਰ ਇਹ ਕਾਲਪਨਿਕ ਗੱਲ ਹੈ, ਹੋ ਸਕਦਾ ਇਸ ਤਰ੍ਹਾਂ। ਉਹ ਜ਼ਰੂਰੀ ਹੈ ਕਿਤੇ ਨਾ ਕਿਤੇ ਸਾਡਾ ਜਿਹੜਾ ਮੀਡੀਆ ਨਾ ਉਹ ਵੀ ਥੋੜਾ ਫਿਰਕ ਰਿਹਾ ਇਹਨਾਂ ਚੀਜ਼ਾਂ ਤੋਂ। ਤਾਂ ਜਦ ਤੱਕ ਕਨਫਰਮੇਸ਼ਨ ਨਹੀਂ ਹੁੰਦੀ, ਤੁਸੀਂ ਕਿਸੇ ਤੋਂ ਪੁਸ਼ਟੀ ਨਹੀਂ ਕਰਵਾਉਂਦੇ ਅਫੀਸ਼ੀਅਲੀ, ਤਾਂ ਇਹ ਚੀਜ਼ਾਂ ਉਦੋਂ ਤੱਕ ਹਵਾਈ ਹੀ ਗਿਣੀਆਂ ਜਾਣ। ਜੀ, ਆਪਣੇ ਅਗਲੇ ਕਾਲਰ ਜੁੜੇ ਨੇ ਜੀ ਆਪਣੇ ਨਾਲ, ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਹੜੇ ਨਵਜੋਤ ਸਿੱਧੂ ਹੈਗੇ ਜੀ, ਇਹਨਾਂ ਦਾ ਉਹ ਅੱਗੇ ਖਬਰ ਸੀ ਕਿ ਸੈਂਟਰ ਵਿੱਚ ਇਹਨਾਂ ਨੂੰ ਕੋਈ ਚੰਗੀ ਜਗ੍ਹਾ ਦੇ ਦਿੱਤੀ ਜਾਊਗੀ। ਸੈਂਟਰ ਹੋਇਆ ਤਾਂ ਕਾਂਗਰਸ ਦਾ ਬਹੁਤ ਬੁਰਾ ਹੀ ਹਾਲ ਹੋ ਗਿਆ, ਤੇ ਇਹ ਨਾ ਹੁਣ ਕੀ ਬਣੂਗਾ ਪਤਾ ਨਵਜੋਤ ਸਿੱਧੂ ਦਾ। ਜੀ ਨਹੀਂ, ਦੇਖੋ ਨਵਜੋਤ ਸਿੰਘ ਸਿੱਧੂ ਨੂੰ ਕੇਂਦਰ ਦੇ ਵਿੱਚ ਤੇ ਕੀ ਜਗ੍ਹਾ ਮਿਲੀ? ਹਾਂ, ਉਹ ਜਿਹੜੀ ਉਹਨਾਂ ਦੀ ਕੌਮੀ ਲੀਡਰਸ਼ਿਪ ਹੈ ਕਾਂਗਰਸ, ਉਹਦੇ ਵਿੱਚ ਕੋਈ ਜਗ੍ਹਾ ਦਿੱਤੀ ਜਾ ਸਕਦੀ ਆਉਣ ਵਾਲੇ ਸਮੇਂ 'ਚ। ਹਰੀਸ਼ ਰਾਵਤ ਨੇ ਪਿੱਛੇ ਜੇ ਕਿਹਾ ਵੀ ਸੀਗਾ ਕਿ ਸਿੱਧੂ ਜਿਹੜਾ ਹੈ ਉਹ ਠੰਡਾ ਸ਼ਿਕਾਰ ਨਹੀਂ ਖਾਂਦਾ, ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਸੀਗੀਆਂ ਵੀ ਇਹਦਾ ਬਹੁਤ ਉਜਵਲ ਭਵਿੱਖ ਆ। ਪ੍ਰਣਾਲੀ ਇਹ ਕਿਹਾ ਕਿ ਬਾਕੀ ਇੱਥੋਂ ਦਾ ਫੈਸਲਾ ਕੈਪਟਨ ਸਾਹਿਬ ਨੇ ਕਰਨਾ ਵਾ। ਤਾਂ ਹਾਲ ਦੀ ਘੜੀ ਤਾਂ ਦੇਖੋ ਸਿੱਧੂ ਦੀ ਜਿਹੜੀ ਗੱਡੀ ਆ ਉਹ ਵਿੱਚ ਵਿਚਾ ਲਈ ਆ, ਨਾ ਇੱਧਰ ਆ ਨਾ ਉੱਧਰ ਆ, ਕੋਈ ਪਤਾ ਨਹੀਂ ਉਹਦਾ ਕੀ ਉਹਨੇ ਫੈਸਲਾ ਲੈਣਾ ਵਾ। ਪਰ ਜਿਹੜੀ ਗੱਲ ਕਾਂਗਰਸ ਦੀ ਆ, ਵਾਕਿਆ ਕਾਂਗਰਸ ਸਕੂਲ ਹੁਣ ਇਸ ਟਾਈਮ ਮੇਰੇ ਖਿਆਲ ਦੇ ਨਾਲ ਸੋਚਣ ਵਿਚਾਰਨ ਦਾ ਜਿਹੜਾ ਉਹ ਖੁੱਲ੍ਹਾ ਮੌਕਾ, ਤੇ ਸ਼ਾਇਦ ਇਹੋ ਜਿਹਾ ਮੌਕਾ ਲਾਸਟ ਵਾਲੀ ਮੌਕਾ ਹੈ।
ਨਹੀਂ ਤੇ ਉਸ ਤੋਂ ਬਾਅਦ ਕਾਂਗਰਸ ਜਿਹੜੀ ਆ ਉਹ ਇਤਿਹਾਸ ਦੇ ਵਿੱਚ ਦਰਜ ਹੋ ਜਾਏਗੀ ਕਿ ਇੱਕ ਬਹੁਤ ਵੱਡੀ ਪਾਰਟੀ ਸੀ, ਬਹੁਤ ਪੁਰਾਣੀ ਪਾਰਟੀ ਸੀਗੀ, ਬਹੁਤ ਵੱਡੇ ਲੋਕਤਾਂਤਰਿਕ ਦੇਸ਼ ਦਾ ਬਹੁਤ ਕਹਿ ਲਓ ਕਿ ਇਤਿਹਾਸਕ ਪਾਰਟੀ ਸੀਗੀ, ਜਿਹੜੀ ਸਿਮਟਦੀ ਥੋੜੀ ਜਿਹੀ ਥਾਂ 'ਚ ਸਿਮਟ ਗਈ। ਮੰਥਨ ਦਾ ਵੇਲਾ, ਚਿੰਤਨ ਦਾ ਵੇਲਾ। ਮੈਂ ਕਹਿੰਦਾ ਕਿ ਕਾਮਰੇਡ ਖਤਮ ਹੋਇਆ, ਹਾਲਾਂਕਿ ਚਲੋ ਵਿਚਾਰਕ ਵੱਖਰੇਵੇਂ ਹੋ ਸਕਦੇ ਆ, ਤੁਹਾਡੇ ਵੀ ਹੋ ਸਕਦੇ, ਮੇਰੇ ਵੀ ਹੋ ਸਕਦੇ ਕਾਮਰੇਡਾਂ ਦੇ ਨਾਲ, ਪਰ ਕਹਿਣ ਦਾ ਮਤਲਬ ਕਿ ਕਾਮਰੇਡ ਖਤਮ ਹੋਏ ਤਾਂ ਉਹਦਾ ਵੀ ਨੁਕਸਾਨ ਹੋਇਆ ਇੰਡੀਆ ਨੂੰ ਕਿਤੇ ਨਾ ਕਿਤੇ। ਨਹੀਂ ਤਾਂ ਹੋਰ ਨਹੀਂ ਤਾਂ ਉਹਨਾਂ ਦਾ ਕੋਈ ਅਟਕਲ ਪੱਚੂ ਅੜ ਜਾਂਦਾ ਹੁੰਦਾ ਸੀਗਾ, ਸਰਕਾਰਾਂ 'ਤੇ ਦਬਾਅ ਰਹਿੰਦਾ ਸੀਗਾ, ਉਹ ਖਤਮ ਹੋਏ ਉਹਦਾ ਅਸਰ ਪਿਆ। ਜੇ ਮੰਨ ਲਓ ਖੁਦਾ ਨਾ ਖਾਸਤਾ, ਹਾਲਾਂਕਿ ਕਾਂਗਰਸ ਦੇ ਨਾਲ ਮੇਰੀ ਕੋਈ ਜ਼ਾਤੀ ਹਮਦਰਦੀ ਨਾ ਸਮਝਿਆ ਜੇ, ਪਰ ਜੇ ਕਾਂਗਰਸ ਖਤਮ ਹੁੰਦੀ ਹੈ ਨਾ, ਫਿਰ ਇਹ ਗੱਡੀ ਜਿਹੜੀ ਹੈ ਨਾ ਮੋਦੀ ਵਾਲੀ ਬਿਨਾਂ ਬ੍ਰੇਕ ਹੀ ਚੱਲੇਗੀ। ਤੇ ਤੁਹਾਨੂੰ ਪਤਾ ਨਾ ਬਿਨਾਂ ਬ੍ਰੇਕ ਗੱਡੀ ਜਿਹੜੀ ਹੁੰਦੀ ਹੈ ਉਹ ਕਿੰਨੀ ਖਤਰਨਾਕ ਹੁੰਦੀ ਹੈ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਬਲਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਰਾਜਕਰਨ, ਸਤਿ ਸ਼੍ਰੀ ਅਕਾਲ ਮਿੰਟੂ ਬਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਬਾਈ ਮੈਂ ਪੁੱਛਣਾ ਸੀਗਾ ਵੀ ਗੰਗਾ ਨਗਰ ਨਾ 11G ਉੱਥੇ ਇੱਕ ਬਾਬਾ ਹੈਗਾ ਤੇ ਉਹਨੇ ਨਾ ਆਪਣਾ ਡੇਰਾ ਬਣਾਇਆ ਹੋਇਆ ਸੀ ਤੇ ਉੱਥੇ ਹੁਣ ਉੱਥੋਂ ਸਤਿਕਾਰ ਕਮੇਟੀ ਵਾਲੇ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਚੱਕ ਲਿਆਏ ਸੀ। ਉਹਨੇ ਫਿਰ ਬਾਅਦ 'ਚ ਆਪਦੇ ਖੇਤ ਦੇ ਵਿੱਚ ਗੁਰਦੁਆਰਾ ਬਣਾ ਲਿਆ ਤੇ ਫਿਰ ਉਹਨੇ ਪਤਾ ਨਹੀਂ ਕਿਸ ਤਰ੍ਹਾਂ ਕਰਕੇ ਗੁਰੂ ਗ੍ਰੰਥ ਸਾਹਿਬ ਫਿਰ ਲੈ ਗਿਆ। ਹੁਣ ਉਹਨਾਂ ਨੇ ਪਿੱਛੇ ਡੇਟ ਦਿੱਤੀ ਸੀ, ਦਾਦੂਵਾਲ ਸਾਹਿਬ ਤੇ ਸਰਨਾ ਭਰਾਵਾਂ ਨੇ ਤੇ ਇਹਨਾਂ ਨੇ ਸਾਰਿਆਂ ਨੇ ਜਾਣਾ ਸੀ, ਉੱਦਣੇ ਗਏ ਵੀ ਸੀਗੇ, ਪੂਰੀ ਗੰਗਾ ਨਗਰ 'ਚ ਫੋਰਸ ਲਾਈ ਸੀਗੀ, ਪਰ ਪਤਾ ਨਹੀਂ ਕਿਹੜੀ ਵਜ੍ਹਾ ਕਰਕੇ ਮੁੜ ਆਏ ਤੇ ਉਹਨਾਂ ਨੂੰ ਡੇਟ ਹੋਰ ਦੇ ਆਏ। ਹੁਣ ਉਸ ਤੋਂ ਬਾਅਦ ਇਹ ਚੁੱਪ ਸ਼ਾਂਤ ਪੇੜ ਬੈਠੇ, ਕੋਈ ਨਹੀਂ ਮੁੜ ਕੇ ਦੁਬਾਰੇ ਨਹੀਂ ਗਿਆ। ਤੇ ਸ਼ਾਇਦ ਮੈਂ ਕਿਹਾ ਤੁਹਾਨੂੰ ਕੋਈ ਪਤਾ ਹੈ ਉਸ ਗੱਲ ਦਾ? ਮੈਨੂੰ ਪਤਾ ਤੇ ਨਹੀਂ ਹੈਗਾ ਜੀ, ਪਰ ਗੱਲ ਇਹ ਆ ਕਿ ਇਸ ਤਰ੍ਹਾਂ ਦੇ ਬੜੇ ਵਿਵਾਦ ਨੇ, ਬਹੁਤ ਜ਼ਿਆਦਾ ਵਿਵਾਦ ਨੇ। ਸੁਖਦੇਵ ਸਿੰਘ ਭੌਰ ਨੇ ਪਿੱਛੇ ਜੇ ਇੱਕ ਗੱਲ ਕਹੀ ਸੀ, ਜਦੋਂ ਪਾਵਨ ਸਰੂਪ ਗਾਇਬ ਹੋਣ ਦਾ ਮਾਮਲਾ ਉਭਰਿਆ ਸੀਗਾ, ਉਸ ਵੇਲੇ ਉਹਨਾਂ ਨੇ ਆਖਿਆ ਸੀਗਾ ਕਿ ਮੇਰੇ ਇਲਾਕੇ ਦੇ ਵਿੱਚ ਹੁੰਦਾ ਕੀ ਆ ਕਿ ਜਿੱਥੋਂ ਦੇ ਹੁੰਦੇ ਆ ਡੇਰੇ ਇਸ ਤਰ੍ਹਾਂ ਦੇ, ਜਾਂ ਜਿੱਥੋਂ ਵੀ ਕੋਈ ਮੰਗ ਆਉਂਦੀ ਆ ਤਾਂ ਉੱਥੋਂ ਦੇ ਜਿਹੜੇ ਸੰਬੰਧਿਤ ਕਮੇਟੀ ਮੈਂਬਰ ਹੁੰਦੇ ਆ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਇੱਥੇ ਮਤਲਬ ਕਿ ਮਰਿਆਦਾ ਦਾ ਪਤਾ ਕਰੋ, ਵੈਰੀਫਾਈ ਕਰ ਦਿਓ ਕਿ ਕੀ ਪਾਲਣ ਹੁੰਦਾ ਜਾਂ ਨਹੀਂ। ਉਹ ਕਹਿੰਦੇ ਕਿ ਮੇਰੇ ਵੱਲੋਂ ਇੱਕ ਜਿਹੜਾ ਸੀਗਾ ਉੱਥੇ ਪਰਟੀਕੂਲਰ ਕੋਈ ਡੇਰਾ ਸੀਗਾ, ਤਾਂ ਉਹਨੂੰ ਨਾ ਕਰਨ ਦੇ ਬਾਵਜੂਦ ਮੱਕੜ ਸਾਹਿਬ ਕੋਲ ਸਿਫਾਰਿਸ਼ ਗਈ ਤਾਂ ਉੱਥੋਂ ਉਹਨਾਂ ਨੂੰ ਸਿੱਧਾ ਸਰੂਪ ਮਿਲ ਗਿਆ। ਜਿਵੇਂ ਤੁਸੀਂ ਕਹਿ ਰਹੇ ਹੋ, ਇਸ ਤਰ੍ਹਾਂ ਦੀ ਕਹਾਣੀ ਹੈ, ਇਸ ਤਰ੍ਹਾਂ ਦੀ ਕਹਾਣੀ ਆਪਣੇ ਆਪਣੇ ਪਿੱਛੇ ਜੇ ਆਪਾਂ ਰਾਜਕਰਨਦੀਪ ਸਿੰਘ ਜੀ ਤੁਹਾਨੂੰ ਯਾਦ ਹੋਣਾ, ਆਪਾਂ ਖਬਰ ਵੀ ਕੀਤੀ ਸੀ ਇਸ ਬਾਬਤ ਬਰਨਾਲੇ ਜ਼ਿਲ੍ਹੇ ਦੀ, ਕਿ ਕਿਸ ਤਰੀਕੇ ਨਾਲ ਪਾਵਨ ਸਰੂਪ ਉਸ ਵਿਅਕਤੀ ਨੂੰ ਦੇ ਦਿੱਤਾ ਗਿਆ ਜੋ ਘਰ ਦੇ ਵਿੱਚ ਹੀ ਸਭ ਕੁਛ ਕਰੀ ਬੈਠਾ ਸੀ। ਔਰ ਉਹਦੇ ਘਰ ਦੇ ਵਿੱਚੋਂ ਪਹਿਲਾਂ ਜੋ ਤਖਤ ਸ਼੍ਰੀ ਦਮਦਮਾ ਸਾਹਿਬ ਹੈ, ਇੱਥੋਂ ਗਏ 5 ਪਿਆਰਿਆਂ ਨੇ ਉਹਨਾਂ ਦੇ ਘਰੋਂ ਪਾਵਨ ਸਰੂਪ ਚੁੱਕਿਆ ਸੀਗਾ, ਵਿਵਾਦਤ ਬੰਦਾ ਸੀਗਾ ਉਹ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਥੇ ਪੰਜਾਬ ਦੇ ਵਿੱਚ ਜੇ ਇਸ ਤਰ੍ਹਾਂ ਦੀ ਕਹਾਣੀ ਵਾਪਰ ਸਕਦੀ ਆ ਤਾਂ ਫਿਰ ਤੁਹਾਡੀ ਜਿਹੜੀ ਦੱਸਣ ਦੇ ਮੁਤਾਬਕ ਕਹਾਣੀ ਹੈ ਉਹ ਵੀ ਠੀਕ ਉਸੇ ਤਰ੍ਹਾਂ ਵਾਪਰੀ ਹੋਏਗੀ। ਔਰ ਜਿਹੜੇ ਡੇਰੇਦਾਰ ਹੁੰਦੇ ਇਹਨਾਂ ਨੂੰ ਪੋਲੀਟੀਕਲੀ ਸ਼ੈਲਟਰ ਕੋ ਹੁੰਦੀ ਆ, ਤੁਹਾਨੂੰ ਪਤਾ ਹੀ ਹੈ, ਸਭ ਨੂੰ ਪਤਾ ਹੀ ਆ। ਉਹ ਕਈ ਮੌਕਿਆਂ ਤੇ ਫਿਰ ਜਿਹੜੇ ਕੋਈ ਇਸ ਤਰ੍ਹਾਂ ਦੇ ਵਿਰੋਧ ਕਰਨ ਵਾਲੇ ਲੋਕ ਆ ਉਹ ਫਿਰ ਕਮਜ਼ੋਰ ਪੈ ਜਾਂਦੇ। ਇਹਦੇ ਚ ਸੱਚ ਹਕੀਕਤ ਆ। ਜੀ ਜੀ ਬਿਲਕੁਲ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ, ਰਜਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਮੇਰਾ ਮੈਨੂੰ ਸਵਾਲ ਹੈਗਾ ਵੀ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਧੋਬੀ ਪਰੜੇ ਦੂਜੀਆਂ ਸਟੇਟਾਂ 'ਚ ਲਾਰੀ ਸਮਝਦੇ ਤੇ ਪੰਜਾਬ ਦੇ ਵਿੱਚ ਇਹਨਾਂ ਦਾ ਭਾਅ ਨਹੀਂ ਲੱਗਣਾ, ਤੇ ਇਸ ਕਰਕੇ ਇਹ ਜਾਣਬੁੱਝ ਕੇ ਗੇਮ ਤਾਂ ਨਹੀਂ ਪਲੇ ਕਰ ਰਹੀ ਕਿ ਵੀ ਆਪ ਹੀ ਮੁੱਦਾ ਕਿਸਾਨਾਂ ਦਾ ਖੜਾ ਕਰਕੇ ਇਹਨਾਂ ਨੂੰ ਨਾ ਕਾਂਗਰਸ ਦਾ ਮੁੱਦਾ ਬਣ ਦਿੱਤਾ ਜਾਵੇ, ਨਾ ਅਕਾਲੀਆਂ ਦਾ ਬਣ ਦਿੱਤਾ ਜਾਵੇ, ਉਹਨਾਂ ਨਾਲ ਤੋੜ ਕੇ ਇਹਨਾਂ ਨੂੰ ਬਾਅਦ ਦੇ ਵਿੱਚ ਮੰਗਾ ਮੰਨ ਕੇ ਭਾਰਤੀ ਜਨਤਾ ਪਾਰਟੀ ਹੱਕ 'ਚ ਖੜਾ ਕੀਤਾ ਜਾਵੇ, ਤਾਂ ਜੋ ਇਹ ਅੰਦੋਲਨ ਭਾਰਤੀ ਜਨਤਾ ਪਾਰਟੀ ਦਾ, ਜਿਵੇਂ ਉਹ ਕਹਿੰਦੇ ਜੀ ਅਸੀਂ ਦਫ਼ਤਰ ਖੋਲ੍ਹ ਦੇਣੇ, ਆਹ ਖੋਲ੍ਹ ਦੇਣਾ, ਕਿਤੇ ਪ੍ਰੀ ਪਲਾਨ ਤਾਂ ਨਹੀਂ ਇਹਨਾਂ 'ਤੇ ਵੀ ਇਸ ਤਰ੍ਹਾਂ ਕਾਬੂ ਕਰੋ। ਇਹਦਾ ਦੱਸੋ ਜੀ ਮਾੜਾ। ਥੈਂਕ ਯੂ ਜੀ। ਬੜੀ ਦੂਰ ਅੰਦੇਸ਼ਤਾ ਵਾਲਾ ਤੁਹਾਡਾ ਸਵਾਲ ਹੈ, ਤੇ ਅਸੀਂ ਹਮੇਸ਼ਾ ਇਹੀ ਗੱਲ ਕਹਿੰਦੇ ਆਏ ਹਾਂ ਕਿ ਜਦ ਵੀ ਉਹਨਾਂ ਨੇ ਮੰਗਾਂ ਮੰਨਣੀਆਂ ਨੇ, ਉਹਨਾਂ ਨੇ ਸਿੱਧੀਆਂ ਫਲਾਣਾ ਸਿੰਘ, ਧਮਕਾਣਾ ਸਿੰਘ, ਕਿਸਾਨ ਆਗੂ, ਉਹਨਾਂ ਦੀਆਂ ਮੰਗਾਂ ਨਹੀਂ ਮੰਨਣੀਆਂ। ਉਹਨਾਂ ਨੇ ਮੰਗਾਂ ਮੰਨਣੀਆਂ ਦੇ ਵਿੱਚ ਬੰਦੇ ਪਾ ਕੇ ਆਪਣਾ ਪਾ ਲੈਣ ਜਾਂ ਨਵਾਂ ਕੋਈ ਆਪ ਦਾ ਪੈਦਾ ਕਰ ਲੈਣ। ਬਥੇਰੇ ਬੰਦੇ ਆ। RSS ਸਕੂਲ ਇਸ ਤਰ੍ਹਾਂ ਦਾ ਕੱਢ ਰਿਹਾ ਕਿ ਤੁਹਾਡੇ ਪਿੰਡਾਂ ਦੇ ਵਿੱਚ ਜਿੱਦਣ ਪਤਾ ਲੱਗੇਗਾ ਤੁਹਾਨੂੰ RSS ਦਾ ਬੰਦਾ, ਤੁਸੀਂ ਹੈਰਾਨ ਰਹਿ ਜਾਓਗੇ
ਕਿ ਯਾਰ ਆਹ ਬੰਦਾ ਸਾਡਾ ਜਿਹੜਾ RSS, ਹਾਲਾਂਕਿ ਇਹ ਨਹੀਂ ਹੈ ਕਿ RSS ਨਾਲ ਜੁੜਿਆ ਕੋਈ ਹਰੇਕ ਬੰਦਾ ਜਿਹੜਾ ਉਹ ਮਾੜਾ ਹੀ ਆ, ਪਾਪੀ ਹੋ ਗਿਆ, ਐਸਾ ਨਹੀਂ ਹੈ। ਉਹ ਵੀ ਇੱਕ ਵਿਚਾਰਧਾਰਾ, ਉਹ ਚੱਲਦੀ ਆ, ਸਾਰੀਆਂ ਥਾਵਾਂ ਤੇ ਚੱਲੀ ਜਾਂਦਾ। ਪਰ ਗੱਲ ਇਹ ਹੈ ਕਿ ਉਹਨਾਂ ਦਾ ਕਾਡਰ ਬਹੁਤ ਹੇਠਾਂ ਤੱਕ ਹੈ, ਬਹੁਤ ਹੇਠਾਂ ਤੱਕ ਹੈ। ਤੁਹਾਨੂੰ ਇੱਕ ਮੈਂ ਕੱਲ੍ਹ ਦਾ ਵਾਕਿਆ ਦੱਸਦਾ ਕਿ ਕਿਸ ਤਰ੍ਹਾਂ ਕੰਮ ਕਰਦੇ ਆ। ਹਾਲਾਂਕਿ ਚਲੋ ਹੁਣ ਤੇ ਪੁਸ਼ਟੀ ਹੋ ਗਈ ਆ, ਮੈਨੂੰ ਕੱਲ੍ਹ ਦਾ ਪਤਾ ਸੀ ਉਸ ਘਟਨਾ ਦਾ। ਬਰਨਾਲੇ ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਚੋਟੀ ਦੇ ਆਗੂ, ਪੰਜਾਬ ਦਾ ਟੌਪ ਦਾ ਆਗੂ ਜਿਹੜਾ ਹੈ, ਉਹ ਉੱਥੇ ਇੱਕ ਪਿੰਡ ਦੇ ਵਿੱਚ ਵਿਆਹ ਸਮਾਰੋਹ 'ਚ ਆਉਂਦਾ ਹੈ। ਕਮਾਲ ਦੀ ਗੱਲ ਹੈ ਕਿ ਉਸੇ ਪਿੰਡ ਦੇ ਵਿੱਚ ਇੱਕ ਕਿਸਾਨ ਇਕਾਈ ਜਿਹੜੀ ਆ ਉਹ ਮੌਜੂਦ ਹੈ। ਉਹ ਕਿਸਾਨ ਇਕਾਈ ਉਹਦਾ ਵਿਰੋਧ ਨਹੀਂ ਕਰਦੀ। ਜਦ ਦੂਜਿਆਂ ਨੂੰ ਲਾਗੇ ਪਿੰਡਾਂ ਦਿਆਂ ਨੂੰ ਪਤਾ ਲੱਗਦਾ, ਉੱਥੇ ਆਉਂਦੇ ਤਦ ਨੂੰ ਸਰੋਪੇ ਤੱਕ ਪਵਾ ਕੇ ਨਿਕਲ ਚੁੱਕੇ ਸੀ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਉਹ ਤੁਹਾਡੀਆਂ ਵਿਆਹਾਂ ਸ਼ਾਦੀਆਂ 'ਚ ਵੀ ਆ ਰਹੇ। ਦੱਸੋ ਕੀ ਕਰੋਗੇ ਤੁਸੀਂ? ਜਦੋਂ ਤੁਹਾਡੇ ਸਮਾਜਿਕ ਸਮਾਗਮਾਂ ਤੱਕ ਪਹੁੰਚੇ ਹੋਏ ਆ, ਇਹਦਾ ਮਤਲਬ ਕਿ ਉਹਨਾਂ ਦਾ ਕਾਡਰ ਹੇਠਲੇ ਪੱਧਰ ਤੇ ਲੱਗਾ ਹੋਇਆ। ਬਸ ਲੋੜ ਇਹ ਹੋਆ ਕਿ ਜਿਵੇਂ ਤੁਸੀਂ ਕਿਹਾ ਕਿ ਸਹੀ ਮੌਕੇ ਤੇ ਚੌਕਾ ਮਾਰਨ ਦੀ, ਔਰ ਚੌਕਾ ਵੀ ਹੈਲੀਕਾਪਟਰ ਸ਼ਾਟ ਮਾਰ ਸਕਦੇ ਆ, ਨੋ ਡਾਊਟ। ਪਰ ਰੌਲਾ ਇਹ ਆ ਕਿ ਹਰੇਕ ਥਾਂ ਤੇ ਹੈਲੀਕਾਪਟਰ ਚੌਕਾ ਜਿਹੜਾ ਉਹ ਕੰਮ ਨਹੀਂ ਕਰ ਦਿੰਦਾ, ਕਈ ਵਾਰ ਕੈਚ ਫੜਿਆ ਜਾਂਦਾ। ਤਾਂ ਇੱਥੇ ਪੰਜਾਬ ਦੇ ਵਿੱਚ ਫੀਲਡਰ ਤਕੜੇ, ਇਹ ਕੈਚ ਫੜ ਲੈਣਗੇ ਮੇਰੇ ਖਿਆਲ ਦੇ ਨਾਲ। ਠੀਕ ਹੈ ਜੀ, ਮੰਗਾ ਮੰਨ ਵੀ ਲੈਣਗੇ, ਪਰ ਜਿਸ ਤਰ੍ਹਾਂ ਦੀ ਜ਼ਲਾਲਤ ਦਿੱਤੀ ਗਈ ਹੈ ਪੰਜਾਬੀਆਂ ਨੂੰ, ਜਿਸ ਤਰੀਕੇ ਦਾ ਵਤੀਰਾ ਅਖਤਿਆਰ ਕੀਤਾ ਗਿਆ, ਜਿਸ ਤਰੀਕੇ ਨਾਲ ਆਰਥਿਕ ਬਣਦੀ ਹੈ, ਤੁਹਾਨੂੰ ਪਤਾ ਹੀ ਹੈ। ਤੇ ਇਹਨਾਂ ਦੀ ਸੱਤਾ ਨਾਲ ਹੀ ਘੱਟ ਬਣਦੀ ਹੈ। ਜਿਹੜਾ ਵੀ ਸੱਤਾ ਨਸ਼ੀਨ ਹੁੰਦਾ ਉਹਦੇ ਤੋਂ ਉਲਟ ਜਾਂਦੇ। ਤਾਂ ਮੈਨੂੰ ਲੱਗਦਾ ਕਿ ਠੀਕ ਆ, ਥੋੜੀ ਬਹੁਤੀ ਉਹ ਰਿਕਵਰੀ ਕਰ ਸਕਦੇ, ਥੋੜੀ ਵੀ ਕਰ ਸਕਦੇ, ਬਹੁਤੀ ਵੀ ਕਰ ਸਕਦੇ ਆ। ਪਰ ਜੇ ਉਹ ਵਾਸ਼ ਆਊਟ ਦਾ ਤੁਸੀਂ ਸੋਚ ਰਹੇ ਹੋ ਤਾਂ ਮੈਨੂੰ ਲੱਗਦਾ ਮੈਂ ਉਸ ਚੀਜ਼ ਦੇ ਨਾਲ ਹਾਲ ਦੀ ਘੜੀ ਸਹਿਮਤ ਨਹੀਂ ਆ ਕਿ ਪੰਜਾਬੀ ਜਿਹੜੇ ਉਹ ਦਿਲ ਖੋਲ ਕੇ ਵੋਟਾਂ ਪਾ ਦੇਣ। ਜੀ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਇੰਡੀਆਨਾ ਤੋਂ ਪਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਪ੍ਰਤਾਪ ਸਿੰਘ ਬਾਜਵਾ MP ਜਿਹੜੇ ਕਾਂਗਰਸ ਦੇ ਨੇ ਗੁਰਦਾਸਪੁਰ ਤੋਂ, ਉਹਨਾਂ ਦਾ ਬਿਆਨ ਸੁਣਿਆ ਸੀ ਇਸ ਵੀਕ ਦੇ ਵਿੱਚ ਕਿ ਉਹਨਾਂ ਕਿਹਾ ਸੀ ਕਿ ਜਿਹੜੇ ਬਿਜਲੀ ਦੇ ਬਿੱਲ ਇੰਨੇ ਮਹਿੰਗੇ ਆ ਰਹੇ ਨੇ, ਜਾਣੀ ਕਾਫੀ ਜ਼ਿਆਦਾ ਰੇਟ ਨੇ ਉਹਨਾਂ ਦੇ, ਤੇ ਉਹਨਾਂ ਨੇ 1 ਮਹੀਨੇ ਦਾ ਰੱਖਿਆ ਹੋਇਆ ਸੀ ਨਾ ਕਿ ਮਹੀਨੇ ਦਾ ਕੋਲਾ ਰੱਖਣਾ ਜ਼ਰੂਰੀ ਹੈ ਕੋਲ, ਤੇ ਜਦ ਕਿ ਇਹਨਾਂ ਨੇ ਪਲਾਂਟਾਂ ਨੇ 1 ਮਹੀਨੇ ਦਾ ਕੋਲਾ ਨਹੀਂ ਰੱਖਿਆ ਕੋਲ। ਤੇ ਉਹ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਸੀ ਕਿ ਜੇ ਕੈਪਟਨ ਸਾਹਿਬ ਦੇ ਕੋਲ ਇਸ ਟਾਈਮ ਹੱਥ ਦੇ ਵਿੱਚ ਗੇਮ ਹੈਗੀ ਹੈ ਤੇ ਹੁਣੇ ਉਹ ਆਪਣਾ ਕੋਰਟ ਦੇ ਵਿੱਚ ਲਾ ਕੇ, ਤੇ ਜੇ ਇਹਨਾਂ ਨੇ ਸ਼ਰਤਾਂ ਤੋੜੀਆਂ ਤੇ ਉਹ ਵੀ ਸ਼ਰਤਾਂ ਤੋੜ ਸਕਦੇ ਨੇ ਹੁਣ, ਤੇ ਜਿਹੜੇ ਬਿੱਲ ਕੈਂਸਲ ਕਰਾ ਸਕਦੇ ਨੇ ਔਰ ਸਸਤੀ ਬਿਜਲੀ ਉਹਨਾਂ ਨੂੰ ਕਹਿ ਸਕਦੇ ਜਾਂ ਦਿਓ, ਜਾਂ ਫਿਰ ਕੈਂਸਲ ਕਰਕੇ ਨਵੇਂ ਕੰਟਰੈਕਟ ਕਰੋ ਤੇ ਸਸਤੀ ਬਿਜਲੀ ਮਿਲੇ। ਇਸ ਤਰ੍ਹਾਂ ਹੋ ਸਕਦਾ ਹੈ ਜਾਂ ਇਹ ਵੈਸੇ ਬਿਆਨਬਾਜ਼ੀ ਹੀ ਸਿਰਫ? ਜੀ ਧੰਨਵਾਦ। ਗੱਲ ਸਰਦਾਰ ਜੀ, ਮੈਂ ਨਾ ਪਿਛਲੇ ਮਹੀਨੇ ਕਹੀ ਸੀਗੀ ਜਿਹੜੀ ਆ ਗੱਲ ਆ ਕਿ ਇਹ ਕੇਂਦਰੀ ਬਿਜਲੀ ਅਥਾਰਟੀ ਹੈ ਜਿਹੜੀ, ਉਹਦੀ ਗਾਈਡਲਾਈਨ ਆ ਕਿ ਤੁਸੀਂ 1 ਮਹੀਨੇ ਦਾ ਮਿਨੀਮਮ ਕੋਲਾ ਜਿਹੜਾ ਸਟੋਰ ਕਰਕੇ ਰੱਖੋਗੇ ਜੀ। ਪਰ ਗੱਲ ਇਹ ਆ ਕਿ 5-7 ਅਕਤੂਬਰ ਨੂੰ ਰੌਲਾ ਪਾਇਆ ਕਿ ਇਹਨਾਂ ਨੇ ਕੋਲਾ ਖਤਮ ਹੋ ਜਾਊਗਾ, ਖਤਮ ਹੋ ਜਾਊਗਾ, ਖਤਮ ਹੋ ਜਾਊਗਾ। ਪਰ ਤਾਂ ਤੁਸੀਂ ਦੇਖ ਲਓ ਕਿ ਉਹ ਤੇ ਨਵੰਬਰ ਚੜ੍ਹੇ ਤੱਕ ਲੈ ਆਏ, ਤਾਂ ਇਹਦਾ ਮਤਲਬ ਕਿ ਉਹਨਾਂ ਦੇ ਕੋਲ 20-25 ਦਿਨ ਵਾਲਾ ਕੋਲਾ ਹੈਗਾ ਸੀਗਾ। ਪਰ ਦਰਅਸਲ ਕੀ ਸੀਗਾ, ਕਿਉਂਕਿ ਤੁਸੀਂ ਦੇਖੋ ਨਾ ਕਿ ਕਿੰਨੀ ਅੱਗੇ ਆ ਗਏ, ਹੁਣ ਆਪਣਾ ਨਵੰਬਰ ਵੀ ਖਤਮ ਹੋਣ ਵਾਲਾ, ਤਾਂ ਉਹ ਕਰਦੇ ਕਰਾਉਂਦੇ ਅਸੀਂ ਦੇਖਿਆ ਕਿ ਮਹੀਨੇ ਤੋਂ ਉੱਤੇ ਲੰਘਿਆ ਸਮਾਂ। ਤੇ ਮੈਂ ਉਹ ਜਿਹੜੇ ਸਾਥੀ ਨਾਲ ਗੱਲ ਕਰ ਰਿਹਾ ਸੀਗਾ, ਮੈਂ ਔਨ ਏਅਰ ਗੱਲ ਕੀਤੀ ਸੀਗੀ ਉਹ ਕਿਸੇ ਟੈਲੀਵਿਜ਼ਨ ਚੈਨਲ ਤੇ, ਤਾਂ ਉਹ ਗੱਲ ਮੈਂ ਆਪਣੇ ਨਾਲ ਦੇ ਨੂੰ ਦੱਸੀ ਵੀ ਕਿ ਦੇਖ ਲਾ, ਮੈਂ ਤੈਨੂੰ ਜਿਹੜੀ ਗੱਲ ਕਹਿ ਰਿਹਾ ਸੀਗਾ ਕਿ ਇਹ ਅਥਾਰਟੀ ਦਾ ਹੈ ਗਾਈਡਲਾਈਨ ਵਾਲਾ ਫੰਡਾ ਹੈਗਾ ਕਿ 1 ਮਹੀਨੇ ਦਾ ਤੁਸੀਂ ਕੋਲਾ ਸਟੋਰ ਕਰੋਗੇ। ਹਾਂ, ਕਿਸੇ ਕੋਲ ਹੋ ਸਕਦਾ 5-10 ਦਿਨ ਦਾ ਘੱਟ ਹੋਵੇ, ਕਿਸੇ ਕੋਲ ਵੱਧ ਹੋਵੇ, ਪਰ ਇਹ ਰੱਖਣਾ ਜ਼ਰੂਰੀ ਹੈ। ਗੱਲ ਤੁਹਾਡੀ ਸਹੀ ਆ। ਹਾਂ, ਇਸ ਤੋਂ ਅਗਲੀ ਕਾਰਵਾਈ ਹੋਈ ਜਿਨ੍ਹਾਂ ਨੇ ਨਹੀਂ ਰੱਖਿਆ, ਮੇਨਟੇਨ ਨਹੀਂ ਕੀਤਾ ਉਸ ਆਰਡਰ ਦੇ ਮੁਤਾਬਕ, ਤਾਂ ਉਹਨਾਂ ਤੋਂ ਕਾਰਵਾਈ ਕਰ ਸਕਦੇ ਆ। ਪਰ ਕਾਰਵਾਈ ਕਿਉਂ ਨਹੀਂ ਕਰ ਰਹੇ, ਇਹਦਾ ਜਵਾਬ ਤੇ ਹੁਣ ਕਾਂਗਰਸੀ ਹੀ ਦੇ ਸਕਦੇ ਆ ਨਾ। ਪਰ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ, ਜਾਣਕਾਰੀ ਵੀ ਦਰੁਸਤ ਆ। 1 ਮਹੀਨੇ ਦਾ ਕੋਲਾ ਜਿਹੜਾ ਸਟੋਰ ਕਰਨਾ ਪੈਂਦਾ ਤਾਂ ਕਿ ਕਿਤੇ ਜੰਗ ਛਿੜ ਜਾਵੇ ਜਾਂ ਕੋਈ ਕੁਦਰਤੀ ਵਿਪਤਾ ਆ ਜਾਵੇ, ਤਾਂ ਉਹ ਜਿਹੜੇ ਹੈਗੇ ਥਰਮਲ ਪਲਾਂਟ ਉਹ ਚੱਲਦੇ ਰਹੇ। ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ। ਪਰ ਇਹਨਾਂ ਨੇ ਤਾਂ ਕਿਹਾ ਸੀਗਾ ਕਿ ਨਿੱਜੀ ਥਰਮਲਾਂ ਬਾਬਤ ਅਸੀਂ ਵਾਈਟ ਪੇਪਰ ਲੈ ਕੇ ਆਵਾਂਗੇ। ਉਹ ਵਾਈਟ ਪੇਪਰ ਹੀ ਪਤਾ ਨਹੀਂ, ਉਹਨੂੰ ਰੰਗ ਕਰਦੇ ਨੂੰ, ਕਲੀ ਕਰਦੇ ਨੂੰ ਪਤਾ ਨਹੀਂ, ਮੈਨੂੰ ਲੱਗਦਾ ਕਈ ਸਾਲ ਲੱਗ ਜਾਣਗੇ ਵਾਈਟ ਪੇਪਰ ਵਾਈਟ ਕਰਦਿਆਂ ਨੂੰ। ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੇ ਸਰੋਤਿਆਂ ਨੇ ਸਵਾਲਾਂ ਦੇ ਜਵਾਬ ਦਿੱਤੇ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIID Sacramento 1470 AM KCVR Lodi Stockton 1570 AM Legend Transportation Yuba City ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ